ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 12 ਜਨਵਰੀ ਪਾਕਿਸਤਾਨ ਦੇ ਵਿੱਚ ਇਤਵਾਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ, ਉਹ ਖਬਰ ਹੈ ਲਾਹੌਰ ਦੀ ਸਿਵਲ ਸਰਵਿਸਿਜ਼ ਅਕੈਡਮੀ ਦੀ। ਵੈਸੇ ਤੇ ਅੱਜ ਦੀ ਜਿਹੜੀ ਸਭ ਤੋਂ ਭਰਵੀਂ ਖਬਰ ਹੈ ਨਾ, ਉਹ ਜੇਦਾ ਜੀ ਦੇ ਨੁਸਖੇ ਨੇ। ਇੱਕ ਤੇ ਕੋਈ ਮੇਰੇ ਖਿਆਲ ਸਲਾਜੀਤ ਦੇ ਨੁਸਖੇ ਨੇ, ਤੇ ਨਾਲ ਉਹ ਆਉਂਦੇ ਨੇ ਪਾਣੀ ਅੰਨੇ ਵਾਹ ਪੀਓ। ਉਹਦੇ ਤੇ ਪੂਰੇ ਮੁਲਕ ਦੇ ਬਲਕਿ ਇੰਟਰਨੈਸ਼ਨਲ ਲੈਵਲ ਤੋਂ ਵੀ ਸਾਰੇ ਡਾਕਟਰ ਕਹਿੰਦੇ ਨੇ ਵੀ ਜੇਦਾ ਜੀ ਦੀ ਮਿਹਨਤ ਕਰੋ, ਕਿਤੇ ਬੰਦੇ ਨਾ ਮਾਰ ਛੱਡਣ। ਹਰ ਬੰਦੇ ਲਈ ਬਹੁਤਾ ਪਾਣੀ ਪੀਣਾ ਜ਼ਰੂਰੀ ਨਹੀਂ। ਇਹ ਸਾਰੀ ਗੱਲ 'ਤੇ ਵੀ ਗੱਲ ਕਰਾਂਗੇ। ਜੇਦਾ ਜੀ ਦੇ ਜਿਹੜੇ ਨੁਸਖੇ ਨੇ, ਹੋਰ ਵੀ ਕਈ ਕੁਝ ਚੱਲਣ ਡਿਆ। ਅੱਜ ਦਾ ਬੜਾ ਭਰਵਾਂ ਵੀਲੌਗ ਹੈ, ਲੇਕਿਨ ਜਿਹੜੀ ਸਭ ਤੋਂ ਪਹਿਲੀ ਤੁਹਾਡੇ ਸਾਹਮਣੇ ਖਬਰ ਰੱਖਣੀ ਹੈ, ਉਹ ਸਿਵਲ ਸਰਵਿਸਿਜ਼ ਅਕੈਡਮੀ ਲਾਹੌਰ, ਜਿੱਥੇ ਰਕਸੋ ਸਰੂਰ ਦੀ ਮਹਿਫਲ ਮਚੀ ਹੋਈ ਹੈ। ਇਹ ਸਿਵਲ ਸਰਵਿਸਿਜ਼ ਅਕੈਡਮੀ ਹੋਈ ਹੈ ਜਿੱਥੇ ਸਾਰੇ ਸਾਡੇ ਬੜੇ ਬੜੇ ਬਾਬੂ ਜਿਹੜੇ ਨੇ, ਬਿਊਰੋਕਰੇਟ ਨੇ, ਉਹ ਟ੍ਰੇਨਡ ਹੁੰਦੇ ਨੇ ਅਤੇ ਉਸ ਤੋਂ ਬਾਅਦ ਤੁਹਾਨੂੰ ਸਰਵ ਕਰਦੇ ਨੇ ਜਾਂ ਤੁਹਾਨੂੰ ਲਿੱਤਰ ਪੌਲਾ ਕਰਦੇ ਨੇ। ਮਾਜ਼ਰਤ ਨਾਲ ਸਰਵ ਤੇ ਘੱਟ ਹੀ ਹੈ, ਤੁਹਾਨੂੰ ਪਤਾ ਆਵਾਮ ਦੀ ਸਰਵਿਸ ਤੇ ਇੱਥੇ ਘੱਟ ਹੀ ਹੈ। ਸਰਵਿਸ ਦੂਜੇ ਕੰਮ ਨੂੰ ਹੀ ਸਮਝਿਆ ਜਾਂਦਾ ਹੈ। ਥਾਣੇ ਖੜ ਕੇ ਕੁੱਟਣਾ, ਉਹਨੂੰ ਵੀ ਆਵਾਮ ਦੀ ਸਰਵਿਸ ਸਮਝਿਆ ਜਾਂਦਾ ਹੈ। ਔਰ ਵੀ ਆਵਾਮ ਦੇ ਉੱਤੇ ਟੈਕਸ ਲਾ ਉਹਨਾਂ ਦੀ ਤਬਾਹੀ ਫੇਰਨਾ ਔਰ ਉਹਨਾਂ ਨੂੰ ਆਪਣੇ ਹਾਕਮ ਬਣ ਕੇ ਤੇ ਉਹਨਾਂ ਨੂੰ ਆਪਣੇ ਮਹਿਕੂਮ ਸਮਝਣਾ, ਇਹੀ ਸਰਵਿਸ ਹੈ। ਖੈਰ, ਇਹ ਜਨਾਬ ਜਿਹੜੇ ਪਾਕਿਸਤਾਨ ਦੇ ਸੀਨੀਅਰ ਬਿਊਰੋਕਰੇਟ ਨੇ, ਇਹ ਜਿਮੀ ਵਿਰਕ ਸਾਹਿਬ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਦੱਸੀਏ ਕਿ ਜਿਮੀ ਵਿਰਕ ਸਾਹਿਬ ਇਹਨੂੰ ਰਿਪੋਰਟ ਕਰ ਰਹੇ ਨੇ ਇਸ ਖਬਰ ਨੂੰ। ਔਰ ਅਸਾਂ ਉਹਨਾਂ ਦੀ ਜਿਹੜੀ ਰਿਪੋਰਟ ਜਿਸ ਵੇਲੇ ਟਵਿੱਟਰ 'ਤੇ ਵੇਖੀ ਤੇ ਅਸੀਂ ਕਿਹਾ ਇਹ ਤਾਂ ਸ਼ੇਅਰ ਕਰਨ ਵਾਲੀ ਰਿਪੋਰਟ ਹੈ। ਜਿਮੀ ਵਿਰਕ ਸਾਹਿਬ ਦੀ ਰਿਪੋਰਟ ਦੇ ਮੁਤਾਬਕ ਸੀਨੀਅਰ ਬਿਊਰੋਕਰੇਟ ਫਰਹਾਨ ਅਜ਼ੀਜ਼ ਖਵਾਜਾ ਸਾਹਿਬ, ਇਹ ਗ੍ਰੇਡ 21 ਜਾਂ 22 ਦੇ ਮੇਰੇ ਖਿਆਲ ਬਿਊਰੋਕਰੇਟ ਹੋਣਗੇ। ਇਹ ਸਿਵਲ ਸਰਵਿਸਿਜ਼ ਅਕੈਡਮੀ ਦੇ ਇਸ ਵੇਲੇ ਰੂਏ ਰਵਾਨ ਨੇ, ਮਤਲਬ ਉਹਦੇ ਅੰਨਦਾਤਾ ਨੇ। ਇਹਨਾਂ ਦੇ ਪੁੱਤਰ ਦਾ ਸ਼ਾਇਦ ਵਿਆਹ ਸੀ, ਅਤੇ ਹੁਣ ਪੁੱਤਰ ਦਾ ਵਿਆਹ ਉਹਨਾਂ ਨੇ ਉੱਥੇ ਕਰਨਾ ਸੀ ਸਿਵਲ ਸਰਵਿਸਿਜ਼ ਅਕੈਡਮੀ 'ਚ, ਲੇਕਿਨ ਉੱਥੇ ਸਟੂਡੈਂਟ ਫਿਰਦੇ ਹੋਣੇ ਸਨ ਅਤੇ ਕੋਈ ਮਸਲਾ ਬਣਨਾ ਸੀ। ਹੁਣ ਵਿਰਕ ਸਾਹਿਬ ਦੱਸਦੇ ਨੇ ਵੀ ਇਹਨਾਂ ਪਹਿਲਾਂ ਤਾਂ ਛੁੱਟੀ ਦੇ ਛੱਡੀ। ਜਿਸ ਤਰ੍ਹਾਂ ਇਸ ਵੇਲੇ ਬਾਜੀ ਮਰੀਮ ਕਿਸੇ ਵੀ ਯੂਨੀਵਰਸਿਟੀ ਜਾਂਦੀ ਹੈ ਅਤੇ ਉੱਥੇ ਪਹਿਲਾਂ ਛੁੱਟੀ ਦੇ ਦਿੰਦੀ। ਇਹਨਾਂ ਨੇ ਵੀ ਤਮਾਮ ਜਿੰਨੇ ਬਿਊਰੋਕਰੇਟ ਸਨ ਉੱਥੇ ਅੰਡਰ ਟ੍ਰੇਨਿੰਗ, ਉਹਨਾਂ ਸਾਰਿਆਂ ਨੂੰ ਛੁੱਟੀ ਦੇ ਛੱਡੀ ਅਤੇ ਉੱਥੇ ਇਹਨਾਂ ਨੇ ਕਿਹਾ ਜੀ ਵੀ ਲਾਓ ਹੁਣ ਜਨਾਬ ਜ਼ਰਾ ਇੱਥੇ ਡੀਜੇ ਵਾਲੇ ਬਾਬੂ ਦੇ ਗਾਣੇ, ਅਤੇ ਇੱਥੇ ਅਸੀਂ ਜ਼ਰਾ ਠੁਕਵਾਂ ਕਿਸਮ ਦਾ ਡਾਂਸ ਕਰੀਏ। ਜ਼ਾਹਿਰ ਹੈ ਵਿਆਹਾਂ ਦੇ ਉੱਤੇ ਇਹ ਤਾਂ ਕੋਈ ਐਸੀ ਮਾਯੂਬ ਗੱਲ ਨਹੀਂ ਹੈ। ਪੰਜਾਬੀ ਜਿਹੜੇ ਵਿਆਹ ਨੇ ਉਹਨਾਂ ਦੇ ਉੱਤੇ ਡਾਂਸ ਸ਼ਾਂਸ ਤੇ ਹੁੰਦਾ ਹੀ ਹੈ, ਮੈਂ ਉਹਦੇ ਕੋਈ ਖਿਲਾਫ ਨਹੀਂ ਹੈ। ਲੇਕਿਨ ਮੈਂ ਤਾਂ ਖਿਲਾਫ ਹਾਂ ਵੀ ਇਹ ਸਿਵਲ ਸਰਵਿਸਿਜ਼ ਅਕੈਡਮੀ ਦੇ ਵਿੱਚ ਜੋ ਕੁਝ ਹੋਣ ਡਿਆ ਇਹਦੇ। ਇਹਨਾਂ ਨੇ ਖੈਰ ਜਨਾਬ ਉੱਥੇ ਇਹ ਫਰਹਾਨ ਅਜ਼ੀਜ਼ ਖਵਾਜਾ ਸਾਹਿਬ ਨੇ ਪੂਰੀ ਅਕੈਡਮੀ ਨੂੰ ਦਿੱਤੀ ਛੁੱਟੀ, ਜੋ ਵਿਰਕ ਸਾਹਿਬ ਰਿਪੋਰਟ ਕਰ ਰਹੇ ਨੇ। ਤਾਂ ਉਹਨਾਂ ਆਖਿਆ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਵਡੇਰੇ ਸਿਆਸਤਦਾਨ ਜਿਹੜੇ ਕਈ ਨੇ, ਉਹ ਸਕੂਲਾਂ ਦੇ ਵਿੱਚ, ਸਰਕਾਰੀ ਹਸਪਤਾਲਾਂ ਦੇ ਵਿੱਚ ਕਿਤੇ ਕੋਈ ਖੋਤਾ ਬੰਨ੍ਹ ਦਿੰਦਾ ਹੈ, ਕਿਤੇ ਉਹਦੀ ਕੰਧ ਢਾਹ ਕੇ ਉਹ ਥਾਂ ਆਪਣੇ ਸ਼ਾਮਲ ਕਰ ਲੈਂਦਾ, ਕਿਤੇ ਕੋਈ ਆਪਣਾ ਜਲਸਾ ਕਰ ਦਿੰਦਾ, ਕਿਤੇ ਕੋਈ ਗਰਾਊਂਡ ਬਣਾ ਲੈਂਦਾ ਆਪਣੇ ਵਾਸਤੇ। ਅਤੇ ਇਹ ਉਹਨਾਂ ਕਿਹਾ ਜੀ ਇਸੇ ਤਰ੍ਹਾਂ ਦਾ ਕੰਮ ਇਹਨਾਂ ਨੇ ਕੀਤਾ। ਅਤੇ ਇਹ ਜਿਹੜੀ ਡੀਜੀ ਸਾਹਿਬ ਦੇ ਬਾਰੇ ਵੀਡੀਓ ਆਈ ਹੈ, ਅਤੇ ਇਹਨਾਂ ਨੇ ਉੱਥੇ ਪਤਾ ਨਹੀਂ ਕੋਈ ਇਕਬਾਲ ਆਡੀਟੋਰੀਅਮ ਹੈ, ਉਹਦੇ ਵਿੱਚ ਇਹਨਾਂ ਨੇ ਜਿਹੜੀ ਉਹ ਬਿਊਰੋਕਰੇਟਸ ਨੂੰ ਟ੍ਰੇਨਿੰਗ ਦੇਣ ਵਾਸਤੇ ਆਡੀਟੋਰੀਅਮ ਬਣਿਆ, ਉਹਦੇ ਵਿੱਚ ਪੁੱਤਰ ਦਾ ਕੀਤਾ ਵਿਆਹ, ਅਤੇ ਉੱਥੇ ਪਾਏ ਨੇ ਫਿਰ ਜਨਾਬ ਗਿੱਧੇ ਅਤੇ ਪਾਏ ਨੇ ਭੰਗੜੇ। ਉਹ ਵੀਡੀਓ ਵੀ ਸਾਹਮਣੇ ਆਈ ਹੈ। ਬਹਰਹਾਲ ਅਗਰ ਤੇ ਆਪਣੇ ਥਾਂ 'ਤੇ ਕਰਨ ਇਹ ਚਾਅ ਲਾਡ ਆਪਣੇ ਪੁੱਤਰ ਦੇ, ਅਤੇ ਕੋਈ ਇਹਦੇ 'ਚ ਮਾੜੀ ਗੱਲ ਨਹੀਂ, ਸਾਨੂੰ ਤਾਂ ਕੋਈ ਇਹਦੇ 'ਚ ਮਸਲਾ ਹੀ ਨਹੀਂ ਹੈਗਾ। ਲੇਕਿਨ ਇਹ ਜਿਹੜਾ ਸਭ ਕੁਝ ਹੋ ਰਿਹਾ ਹੈ, ਇਹ ਅਫਸੋਸਨਾਕ ਇਸ ਲਈ ਹੈ ਕਿ ਇਹ ਸਰਕਾਰੀ ਬਿਲਡਿੰਗ ਹੈ ਅਤੇ ਸਰਕਾਰੀ ਕੰਮ ਦੇ ਵਿੱਚ ਲੇਕਿਨ ਉਹ ਵੀ ਕੀ ਕਰਨ। ਦੂਜੇ ਪਾਸੇ ਅਸੀਂ ਜਿਹੜੀ ਖਬਰ ਦਿੱਤੀ ਹੈ ਉਹ ਤੁਹਾਡੇ ਸਾਹਮਣੇ ਹੀ ਹੈ। ਅਸੀਂ ਤੁਹਾਨੂੰ ਅੱਜ ਸਵੇਰੇ ਖਬਰ ਦਿੱਤੀ ਸੀ, ਜਿਹੜੀ PIA ਦਾ ਜਹਾਜ਼ ਗਿਆ ਹੈ ਇਸ ਵੇਲੇ ਪੈਰਿਸ ਫਲਾਈਟ ਲੈ ਕੇ। ਤੁਹਾਨੂੰ ਪਤਾ ਨਾ PIA ਨੇ ਦੋਹਰੇ ਫਲਾਈਟਾਂ ਸ਼ੁਰੂ ਕੀਤੀਆਂ ਨੇ, ਹੁਣ ਪੈਰਿਸ ਨੂੰ ਫਲਾਈਟ ਸ਼ੁਰੂ ਹੋਈ। ਸਾਡਾ ਇਹ ਵੀ ਰਿਵਾਜ ਉਲਟਾ ਹੀ ਹੈ ਵੀ ਪਹਿਲਾਂ ਅਸੀਂ ਭੈੜੇ ਕੰਮ ਕਰਕੇ ਹਰ ਸ਼ੈ ਬੇੜਾ ਗਰਕ ਕਰਦੇ, ਉਹਦਾ ਕੋਈ ਕ੍ਰੈਡਿਟ ਨਹੀਂ ਲੈਂਦਾ ਬੇੜਾ ਗਰਕ ਕਰਨ ਦਾ। ਲੇਕਿਨ ਫਿਰ ਜਦੋਂ ਬੇੜਾ ਗਰਕ ਕਰਕੇ ਉਹਨੂੰ ਥੋੜ੍ਹਾ ਜਿਹਾ ਠੀਕ ਕਰ ਲੈਂਦੇ, ਉਹਦਾ ਕ੍ਰੈਡਿਟ ਅਸੀਂ ਲੈਂਦੇ। ਆਪੇ ਹੀ ਬੇੜਾ ਗਰਕ ਕਰਨਾ ਹੈ ਅਤੇ ਫਿਰ ਆਪੇ ਹੀ ਉਹਦਾ ਕ੍ਰੈਡਿਟ ਲੈਣਾ। ਮਸਲਨ ਮੁਲਕ ਦੀ ਇਕੋਨਮੀ GDP ਜਿਹੜੀ 6% 'ਤੇ ਵੱਧ ਰਹੀ ਸੀ, ਸ਼ਹਿਬਾਜ਼ ਸ਼ਰੀਫ ਨੇ ਆ ਕੇ ਪਹਿਲਾਂ ਮੁਲਕ ਨੂੰ ਦਿਵਾਲੀਆ ਕੀਤਾ, ਉਹਦੀ ਤਬਾਹੀ ਕੀਤੀ, ਅਤੇ ਹੁਣ ਇਸ ਸਾਲ ਇਹਨਾਂ ਦੀ ਆਪਣੀ ਫਿਗਰ ਦੇ ਮੁਤਾਬਕ 0.92, ਮਤਲਬ 1 ਪੁਆਇੰਟ ਵੀ ਨਹੀਂ, 0.92 ਜਿਹੜਾ ਹੈ ਨਾ ਜੀ, ਉਹਦੇ ਉੱਤੇ 1% ਵੀ ਨਹੀਂ, ਉਸ ਤੋਂ ਵੀ ਘੱਟ ਹੁਣ GDP, ਕਿੱਥੇ 6% ਅਤੇ ਕਿੱਥੇ 1 ਤੋਂ ਵੀ ਘੱਟ, ਅਤੇ ਉਹਦਾ ਵੀ ਕ੍ਰੈਡਿਟ ਲੈ ਰਹੇ ਸਨ ਕਿ ਵੇਖੋ ਅਸੀਂ ਮੁਲਕ ਨੂੰ ਦਿਵਾਲੀਆ ਹੋਣ ਤੋਂ ਬਚਾ ਲਿਆ। ਮਤਲਬ ਬੇਸ਼ਰਮੀ ਦੀ ਹੱਦ ਹੈ। ਪਹਿਲੇ ਦਿਵਾਲੀਆ ਕੀਤਾ, ਹੁਣ ਉਹਦਾ ਕ੍ਰੈਡਿਟ ਵੀ ਲੈਣਾ। ਹੁਣ ਅਗਲੇ ਪਾਸੇ ਇਹ ਜਿਹੜੀ PIA ਦੀ, ਇਹਨਾਂ ਤੇ ਪਹਿਲਾਂ ਤੇ ਤੁਹਾਡੇ ਸਾਹਮਣੇ ਇਹਨਾਂ ਦਾ ਇਸ਼ਤਿਹਾਰ ਰੱਖਦੀ ਹੈ, ਫਿਰ ਅਗਲੀ ਗੱਲ ਦੱਸਦੇ ਵੀ ਕੀ ਕੀਤਾ ਇਹਨਾਂ। ਇਹ ਇਸ਼ਤਿਹਾਰ ਵੇਖੋ, ਸਿੱਧਾ ਹੀ ਜਹਾਜ਼ ਜਿਹੜਾ ਜਨਾਬ ਸਿੱਧਾ ਹੀ ਜਾ ਰਿਹਾ ਐਫਲ ਟਾਵਰ ਦੇ ਵਿੱਚ ਵੱਜਣ ਨੂੰ। ਉਹ ਕੋ ਖੁਦਾ ਦਾ ਖੌਫ ਕਰੋ।
ਪਹਿਲਾਂ ਹੀ ਉਹ ਜਿਹੜੇ 9/11 ਦੇ ਵਿੱਚ ਜਹਾਜ਼ ਵੱਜੇ ਸਨ ਵਰਲਡ ਟ੍ਰੇਡ ਸੈਂਟਰ 'ਚ, ਉਹ ਅਲ ਕਾਇਦਾ ਤੇ ਉਸਾਮਾ ਬਿਨ ਲਾਦਨ ਤੇ ਇੱਧਰ ਉੱਧਰ ਸਾਡੇ ਖਾਤੇ ਪੂਰੀ ਦੁਨੀਆ ਪਹਿਲਾਂ ਹੀ ਉਹ ਸੌਦਾ ਪਾਉਣ ਦੀ ਕੋਸ਼ਿਸ਼ ਕਰਦੀ, ਅੱਲਾ ਸਾਡਾ ਉਹਦੇ 'ਚ ਕੋਈ ਲੈਣ ਦੇਣ ਨਹੀਂ ਸੀ। ਸਾਡਾ 9/11 ਦੇ ਵਿੱਚ ਪਾਕਿਸਤਾਨੀਆਂ ਦਾ, ਕਿਸੇ ਪਾਕਿਸਤਾਨੀ ਦਾ ਕੋਈ ਲੈਣ ਦੇਣ ਨਹੀਂ ਸੀ। ਉਸ ਦੇ ਬਾਵਜੂਦ ਉਸ ਜੰਗ ਤੋਂ ਬਾਅਦ ਅਸੀਂ ਕੋਈ 85 ਕਿ 90 ਹਜ਼ਾਰ ਲਾਸ਼ਾਂ ਸਾਨੂੰ ਚੁੱਕਣੀਆਂ ਪਈਆਂ ਨੇ। ਤਬਾਹੀ ਸਾਡੀ ਮਚਾਤੀ, ਇੱਟ ਨਾ ਇੱਟ ਸਾਡੀ ਵਜਾਤੀ ਉਹਨਾਂ, ਉਹ ਵਾਰ ਅਗੇਂਸਟ ਟੈਰਰ, ਉਹ ਸਾਰੇ ਦੇ। ਹੁਣ ਇਹ ਮੇਰਾ ਖਿਆਲ ਹੈ ਕੋਈ ਭਤਰੀਆ ਛਤਰੀਆ ਹੋਣਾ ਹੈ ਕਿਸੇ ਦਾ, ਪਤਾ ਤਾਂ ਇਹੀ ਲੱਗਾ ਵੀ ਚੌਧਰੀ ਨਿਜ਼ਾਮਦੀਨ ਸਾਹਿਬ ਦਾ ਇੱਕ ਬੰਦਾ ਹੈ ਜਿਹਨੂੰ ਇਹ ਠੇਕਾ ਮਿਲਿਆ ਐਡਾਂ ਬਣਾਉਣ ਦਾ। ਉਹਨੇ ਜਨਾਬ ਐਡ ਇਹੋ ਜਿਹੀ ਬਣਾਈ ਹੈ, ਉਹ ਪਤੰਦਰਾ ਪਿਛਲੇ ਪਾਸੇ ਰੱਖ ਐਫਲ ਟਾਰ ਨੂੰ, ਜੇ ਤੂੰ ਵਿਖਾਉਣਾ ਤੇ ਜਹਾਜ਼ ਉਧਰੋਂ ਇੱਧਰ ਨੂੰ ਆਉਂਦਾ ਵਿਖਾ, ਉਹਨੂੰ ਪਿਛਲੇ ਪਾਸੇ ਵਿਖਾ ਦੇ। ਇਹ ਜੇ ਜਾਣਾ ਤੇਰਾ ਪੈਰਿਸ, ਤੇ ਪੈਰਿਸ ਤੋਂ ਵਾਪਸ ਵੀ ਤੇ ਆਉਣਾ ਜਹਾਜ਼, ਉਹ ਆਉਂਦੇ ਦੀ ਬਣਾ ਲੈ ਤਸਵੀਰ, ਤੇਰੀ ਮਿਹਰਬਾਨੀ। ਸਿੱਧਾ ਹੀ ਮਾਰਨ ਡਿਆ ਜਾ ਕੇ, ਸਿੱਧਾ ਹੀ ਵੱਜਣ ਡਿਆ, ਮੇਰਾ ਮਤਲਬ ਹੋਰ ਕੋਈ ਤਰੀਕਾ ਕੱਢ ਲੈ। ਉੱਥੇ ਉਹਨੂੰ ਜਹਾਜ਼ ਨੂੰ ਲੈਂਡ ਕਰਦਾ ਵਿਖਾ ਲੈ, ਉੱਤੇ ਉੱਡਦਾ ਵਿਖਾ ਲੈ, ਪੈਰਿਸ ਉੱਤੇ, ਥੱਲੇ ਥੱਲੇ ਐਫਲ ਟਾਰ ਵਗੈਰਾ ਸਾਰਾ ਕੁਝ ਵਿਖਾ ਕੇ ਉੱਤੇ ਜਹਾਜ਼ ਉੱਡਣ ਡਿਆ, ਸਿੱਧਾ ਅੱਗੇ ਐਫਲ ਟਾਰ ਰੱਖ ਕੇ ਉਹਦੇ ਜਹਾਜ਼ ਮਾਰਨ ਡਿਆ। ਦੁਨੀਆ ਕੀ ਕਰੇਗੀ? ਤੇ ਇਹ ਵੇਖ ਲਓ, ਤੁਹਾਨੂੰ ਲੱਗੇਗਾ ਸਿਰਫ ਅਸੀਂ ਇਹ ਗੱਲ ਕਰਦੇ ਹਾਂ। ਇਹ ਹੁਣ ਮੇਰੇ ਖਿਆਲ ਟੈਲੀਗ੍ਰਾਫ ਨੇ, ਇਹ ਹੁਣ ਜਿਹੜੀ ਇੰਟਰਨੈਸ਼ਨਲ ਸਾਰੇ ਨਿਊਜ਼ ਨੇ, ਉਹਨਾਂ ਨੇ ਇਹ ਇੰਟਰਨੈਸ਼ਨਲ ਕਿਸਮ ਦੀ ਬੇਇੱਜ਼ਤੀ ਕਰਨਾ ਸ਼ੁਰੂ ਕੀਤੀ ਕਿ ਇਹ ਜਨਾਬ ਐਡਵਰਟਾਈਜ਼ਿੰਗ ਬਣਾਈ ਹੈ। ਪਾਕਿਸਤਾਨ ਇੰਟਰਨੈਸ਼ਨਲ 에ਅਰਲਾਈਨਸ, ਬਾਕਮਾਲ ਲੋਕ, ਲਾਜਵਾਬ ਸਰਵਿਸ। ਇੱਥੇ ਨਹੀਂ ਕੰਮ ਮੁੱਕਿਆ ਜਨਾਬ। 에ਅਰ ਮਾਰਸ਼ਲ, 에ਅਰ ਵਾਈਸ ਮਾਰਸ਼ਲ ਆਮਰ ਹਯਾਤ, ਇਹ ਸਰਵਿੰਗ ਨੇ, ਅਜੇ ਰਿਟਾਇਰਡ ਨਹੀਂ ਹੋਏ। ਇਹਨਾਂ ਨੂੰ CEO ਲਾਇਆ ਸੀ, ਇਹ ਸਨ ਟੱਬਰੇ ਹੀ ਗਏ ਨੇ। ਅੱਛਾ, ਸਨ ਟੱਬਰਾ ਕੀ ਹੁੰਦਾ? ਵਿਆਹਾਂ 'ਤੇ ਜਦੋਂ ਲੋਕ ਸੱਦੇ ਨਾ ਕਿਸੇ ਨੂੰ ਪੰਜਾਬ 'ਚ, ਤੇ ਵੈਸੇ ਤਾਂ ਪੂਰੇ ਪਾਕਿਸਤਾਨ 'ਚ ਹੀ, ਲੇਕਿਨ ਇਹ ਟਰਮ ਪੰਜਾਬ ਦੀ ਇਸ ਲਈ ਦੱਸਣ ਡਿਆ। ਜਿਹੜੇ ਬੰਦੇ ਨਾਲ ਜ਼ਰਾ ਥੋੜ੍ਹੇ ਜਿਹੇ ਨਰਮ ਗਰਮ ਤਲਕਾਤ ਹੋਣ, ਘੱਟ ਹੋਣ, ਤੇ ਉਹਨੂੰ ਇਕੱਲੇ ਨੂੰ ਕਾਰਡ ਘੱਲ ਦਈਦਾ ਵੀ ਬਈ ਰਸ਼ੀਦ ਅਹਿਮਦ ਜਿਹੜਾ ਉਹਨੂੰ ਵਿਆਹ ਦਾ ਸੱਦਾ। ਤੇ ਜਿਹਨੂੰ ਫਿਰ ਪੂਰੇ ਟੱਬਰ ਦੇ ਨਾਲ, ਮੇਰਾ ਜਿਨ੍ਹਾਂ ਨਾਲ ਗਰਮਜੋਸ਼ੀ ਵਾਲਾ ਤਾਲੁਕ ਹੋਵੇ, ਜਿਨ੍ਹਾਂ ਨਾਲ ਚੰਗੇ ਤਲਕਾਤ ਹੋਣ, ਉਹਨਾਂ ਨੂੰ ਫਿਰ ਸਨ ਟੱਬਰੇ ਬੁਲਾਇਆ ਜਾਂਦਾ ਵੀ ਪੂਰਾ ਹੀ ਟੱਬਰ ਆਓ, ਕੋਈ ਇੱਕ ਜੀ ਨਹੀਂ, ਦੋ ਨਹੀਂ, ਚਾਰ ਨਹੀਂ, ਮੇਰਾ ਮਤਲਬ ਟਰਾਲੀ ਭਰ ਕੇ ਆਓ। ਤੇ ਫਿਰ ਉਹ ਜਿਹੇ ਵਿਆਹਾਂ ਦੇ ਉੱਤੇ ਪੂਰੇ ਦਾ ਪੂਰਾ ਟੱਬਰ ਜਿਹੜਾ ਉਹ ਜਾਂਦਾ ਹੈ। ਤੇ ਟੱਬਰ ਕਈ ਵਾਰੀ ਤੁਹਾਨੂੰ ਪਤਾ ਵੀ ਖਲਾਰਾ ਵੀ ਸਾਡੇ ਟੱਬਰਾਂ ਦਾ ਕਈ ਵਾਰੀ ਬੜਾ ਲੰਮਾ ਚੌੜਾ ਹੁੰਦਾ। ਤੇ ਜਿਸ ਵੇਲੇ ਪੂਰਾ ਟੱਬਰ ਵੱਜਦਾ ਜੰਝ ਨੂੰ ਜਾ ਕੇ ਆਪਣਾ ਵਿਆਹ ਵਾਲੇ ਘਰ, ਤੇ ਇੱਕ ਵਾਰੀ ਉਸ ਪਿੰਡ ਦੇ ਨਾਈ ਨੂੰ ਵੀ ਪਤਾ ਲੱਗ ਜਾਂਦਾ ਵੀ ਹੁਣ ਰੋਟੀ ਵੱਧ ਪਕਾਉਣੀ ਪੈਣੀ। ਤੇ ਇਹ ਜਨਾਬ ਜਿਹੜੇ ਆਪਣੇ CEO ਨੇ 에ਅਰ ਵਾਈਸ ਮਾਰਸ਼ਲ ਆਮਰ ਹਯਾਤ ਸਾਹਿਬ, ਇਹਨਾਂ ਆਖਿਆ ਵੀ ਅਸੀਂ ਵੀ ਸਨ ਟੱਬਰੇ ਹੀ ਜਾਣਾ ਤੇ ਪੈਰਿਸ ਜਾਣਾ, ਤੇ ਤੁਹਾਡੇ ਸਾਰਿਆਂ ਦੇ ਖਰਚੇ 'ਤੇ ਜਾਣਾ। ਇਹ 11 ਅਫਸਰ ਤੇ ਨਾਲ ਕਈ ਅਫਸਰਾਂ ਦੀ ਟੱਬਰ, ਇਹ ਬੈਠੇ ਜਹਾਜ਼ 'ਚ ਤੇ ਫ੍ਰੀ। ਇਹਨਾਂ ਕਿਹਾ ਵੀ ਝੂਟੇ ਤੇ ਲਈਏ ਜ਼ਰਾ, ਪੈਰਿਸ ਤੋਂ ਤੇ ਹੋ ਕੇ ਆਈਏ। ਹਜੇ ਪੈਰਿਸ ਜਹਾਜ਼ ਉੱਡਣਾ ਸ਼ੁਰੂ ਹੋਇਆ, ਇਹਨਾਂ ਕਿਹਾ ਪਹਿਲਾਂ ਹੀ ਡਬੋ ਦਿਓ। ਉਹ ਜਾ ਉੱਥੇ ਉਤਰੇ ਨੇ, ਉਹਦੇ ਵਿੱਚ ਡਾਇਰੈਕਟਰ ਕਮਰਸ਼ੀਅਲ, ਡਾਇਰੈਕਟਰ HR, ਡਾਇਰੈਕਟਰ ਟੈਕਨੀਕਲ। ਅੱਛਾ, ਟੈਕਨੀਕਲ ਦੀ ਤਾਂ ਸਮਝ ਆਈ ਵੀ ਉਹ ਕਾਬਲਾ ਕੁਬਲਾ ਢਿੱਲਾ ਹੋ ਗਿਆ ਜਹਾਜ਼ ਦਾ, ਸਮਝਦੇ ਹੋ ਨਾ ਗੱਲ ਨੂੰ। ਉਹ ਟਾਇਰ ਪੈਂਚਰ ਹੋ ਜਾਏ ਰਾਹ ਦੇ ਵਿੱਚ ਹੀ, ਕਿਤੇ ਟਾਇਰ ਪਟਾਕਾ ਮਾਰ ਜਾਏ, ਪੈਂਚਰ ਹੋ ਜਾਏ, ਜਾਂ ਮੇਰਾ ਮਤਲਬ ਕੋਈ ਕਾਬਲਾ ਢਿੱਲਾ ਹੋ ਜਾਏ, ਉਹ ਕੱਸਣਾ ਪੈਂਦਾ। ਡਾਇਰੈਕਟਰ ਟੈਕਨੀਕਲ ਫਿਰ ਤੁਹਾਨੂੰ ਪਤਾ ਹੈ ਨਾ ਕਿ ਉਹਨੇ ਕੰਨ 'ਚ ਪੈਨਸਲ ਲਈ ਹੋਣੀ ਹੈ, ਇਹ ਵੱਖੀ ਵਾਲੇ ਖੀਸੇ ਦੇ ਵਿੱਚ, ਜੇਬ ਦੇ ਵਿੱਚ ਰੈਂਚ ਹੋਣਾ ਉਹਦੇ। ਉਸੇ ਵੇਲੇ ਉਹ ਜਨਾਬ ਦਰਵਾਜ਼ਾ ਖੋਲ੍ਹੇਗਾ, ਉੱਡਦੇ ਜਹਾਜ਼ ਦਾ ਹੀ ਉੱਤੇ ਬਾਹਰ ਨਿਕਲੇਗਾ, ਤੇ ਆਪਣਾ ਜਨਾਬ ਉਹ ਕਈ ਤੁਸੀਂ ਵੇਖਦੇ ਹੋ ਰੈਂਚ ਕਰਦੇ ਤੇ ਮੂੰਹ ਨਾਲ ਵੀ ਇੰਝ ਇੰਝ ਕਰਦੇ ਨੇ। ਉਹ ਕੱਸਣ ਪੇਚ ਜਿਹੜਾ ਉਹ ਰੈਂਚ ਨਾ ਰਹੇ ਹੁੰਦੇ ਨੇ, ਲੱਗਦਾ ਇੰਝ ਜਿਵੇਂ ਮੂੰਹ ਨਾਲ ਕੱਸਣ ਰਹੇ ਨੇ। ਉਹ ਮੇਰਾ ਮਤਲਬ ਹੈ ਕਿ ਇਹ ਜਿਹੜੇ ਡਾਇਰੈਕਟਰ ਟੈਕਨੀਕਲ ਸਾਹਿਬ ਨੇ, ਇਹ ਨਾਲ ਇਸ ਲਈ ਗਏ ਹੋਣੇ ਨੇ ਕਿ ਕਿਤੇ ਕੋਈ ਕਾਬਲਾ ਸ਼ਾਬਲਾ ਢਿੱਲਾ ਹੋ ਗਿਆ ਤੇ ਉਹ ਪਾਇਲਟ ਦੱਸੇਗਾ ਬਈ ਫਲਾਨਾ ਕਾਬਲਾ ਢਿੱਲਾ ਹੋ ਗਿਆ। ਇਹ ਜਨਾਬ ਜਿਵੇਂ ਟਪੂਸਣੀ ਮਾਰਨਗੇ, ਬਸ ਟਪੂਸਣੀ ਸਿਰਫ ਬਾਂਦਰ ਨਹੀਂ ਮਾਰਦਾ ਜਨਾਬ, ਇਨਸਾਨ ਵੀ ਮਾਰਦੇ ਨੇ। ਹਰ ਸ਼ਾਇਦ ਦੰਦ ਨਾ ਕੱਢਿਆ ਕਰੋ, ਚੁੱਪ ਕਰਕੇ ਵੀ ਬਹਿ ਜਾਇਆ ਕਰੋ ਕਿਸੇ ਵੇਲੇ। ਤੇ ਉਹ ਇੱਕ ਕਾਬਲਾ ਕੁਬਲਾ ਕੱਸ ਕੇ ਤੇ ਚਲੋ ਜਹਾਜ਼ ਜਿਹੜਾ ਉਹ ਉੱਥੇ ਜਾ ਲੈਂਡ ਠੀਕ ਕਰੇਗਾ। ਅੱਛਾ, HR ਵਾਲੇ ਨੇ ਜ਼ਾਹਿਰ ਅੰਦਰ ਵੇਖਣਾ। HR ਹੁੰਦਾ ਹੈ ਜਿਹੜੇ ਬੰਦੇ ਸ਼ੰਦਿਆਂ ਦਾ ਕੰਮ ਸ਼ਾਮ ਦਾ ਹਿਸਾਬ ਲਾਉਂਦੇ ਨੇ। ਤੇ ਉਹ HR ਵਾਲੇ ਵੇਖਣਗੇ ਵੀ ਕੁੜੀਆਂ ਜਿਹੜੀਆਂ ਅੰਦਰ 에ਅਰ ਹੋਸਟਸ ਨੇ, ਉਹ ਨੱਠਦੀਆਂ ਭੱਜਦੀਆਂ ਠੀਕ ਨੇ, ਲੋਕਾਂ ਨੂੰ ਪਾਣੀ ਸ਼ਾਣੀ ਠੀਕ ਪਿਆ ਰਹੀਆਂ ਨੇ। ਵੈਸੇ PIA ਅਜੇ ਵੀ ਜਿਹੜਾ ਨਾ ਉਹ 19ਵੀਂ ਸਦੀ 'ਚ ਹੀ ਰਹਿੰਦਾ ਹੈ। ਜੱਗਾਂ ਦੇ ਸਿਰਾਂ ਦੇ ਉੱਤੇ ਕੱਪੜੇ ਬੰਨੇ ਹੁੰਦੇ ਨੇ, ਸਟੀਲ ਦੇ ਜੱਗ ਹੁੰਦੇ ਨੇ, ਉਹਨਾਂ ਨਾਲ ਲੀੜੇ ਬੰਨੇ ਹੁੰਦੇ ਨੇ, ਕੱਪੜੇ ਚਿੱਟੇ ਰੰਗ ਦੇ, ਉਹਨਾਂ ਨਾਲ ਪਾਣੀ ਪਿਆਉਂਦੇ ਨੇ। ਤੇ ਹੁਣ ਤੇ ਵੈਸੇ ਫੌਤਗੀਆਂ ਸ਼ੌਤਗੀਆਂ ਤੇ ਹੀ ਨੇ ਪਿੰਡਾਂ 'ਚ ਇਹੋ ਜਿਹਾ ਸਿਸਟਮ। ਬਾਕੀ ਪਿੰਡਾਂ ਵਾਲੇ ਵੀ ਗਾਂਹ ਵੱਧ ਗਏ ਨੇ ਕਾਫੀ, ਬੋਤਲ ਹੀ ਚੱਲਦੀ ਉੱਥੇ। ਲੇਕਿਨ ਚਲੋ ਛੋਟੇ ਗਲਾਸ ਦੇ ਵਿੱਚ ਬੋਤਲ 'ਚੋਂ ਪਾਣੀ ਪਾ ਲਓ, ਲੇਕਿਨ ਇਹ ਜੱਗਾਂ 'ਚੋਂ ਹੀ ਪਾਉਂਦੇ ਨੇ PIA ਵਾਲੇ। ਲੇਕਿਨ ਚਲੋ ਠੀਕ ਨੇ, ਜੋ ਉੱਥੇ ਮਾਲੀ ਹਾਲਾਤ ਇਹਨਾਂ ਅਪਣਾਤੇ ਨੇ PIA ਦੇ, ਬੜੀ ਮਿਹਰਬਾਨੀ ਹੈ ਕਿ ਇਹ ਪਾਣੀ ਪਿਆ ਦਿੰਦੇ ਨੇ। ਵਰਨਾ ਜਿਹੜਾ ਨਾਂ ਹੈ PIA, ਕਿਤੇ ਉਹ ਹੁਣ ਜਿਹੜੀਆਂ ਉੱਥੇ 에ਅਰ ਹੋਸਟਸ ਨੇ, ਉਹ ਕਈ ਤੇ ਬੱਚੀਆਂ ਨੇ, ਸਾਡੀਆਂ ਭੈਣਾਂ ਨੇ ਛੋਟੀਆਂ, ਕਈ ਮਾਸੀਆਂ ਫੁੱਫੀਆਂ ਵੀ ਨੇ, ਦਾਦੀਆਂ ਵੀ ਨੇ, ਵਧੇਰ ਉਮਰ ਦੀਆਂ ਵੀ ਨੇ। ਤੇ ਉਹਨਾਂ ਨੂੰ ਤਾਂ ਬੰਦਾ ਪਾਣੀ ਮੰਗਦਾ ਵੀ ਕਈ ਵਾਰੀ ਘਾਬਰਦਾ ਹੈ ਵੀ ਸ਼ਰਮ ਆਉਂਦੀ ਹੈ ਵੀ ਇਹ ਹੁਣ
ਸਾਡੀ ਤੇ ਅਦਬ ਦੀ ਜਗ੍ਹਾ ਤੇ ਨੇ, ਇਹਨਾਂ ਨੂੰ ਪਾਣੀ ਬੰਦਾ ਕੀ ਮੰਗੇ, ਚਲੋ ਆਪਣੇ ਤੋਂ ਨਿੱਕੇ ਕੋਲੋਂ ਤੇ ਸਾਡੇ ਕਲਚਰ 'ਚ ਪਾਣੀ ਮੰਗ ਲਈਦਾ। ਹੁਣ ਅਗਰ ਆਪਣੀ ਕੋਈ ਮਾਂ ਦੀ, ਫੁੱਫੀ ਦੀ, ਖਾਲਾ ਦੀ, ਮਾਸੀ ਦੀ ਉਮਰ ਦੀ ਹੋਏ ਕੋਈ ਜਿਹੜੀ ਵੀ ਖਾਤੂਨ ਹੋਣ, ਤੇ ਉਹ ਤੇ ਉਹਨਾਂ ਨੂੰ ਪਾਣੀ ਪਿਆਉਣ ਦੇ ਦੇਣ ਨੇ, ਉਹਨਾਂ ਕੋਲੋਂ ਪਾਣੀ ਮੰਗਣ ਦੇ ਤੇ ਨਹੀਂ। ਬਹਰਹਾਲ ਚਲੋ ਕਹਿਣ ਦਾ ਮਤਲਬ ਇਹ ਹੈ ਕਿ ਉਹ ਇਹਦੇ ਵਿੱਚ ਕੋਈ ਮਜ਼ਾਕਾ ਨਹੀਂ, ਕਿਸੇ ਉਮਰ 'ਚ ਵੀ ਕੰਮ ਕੀਤਾ ਜਾ ਸਕਦਾ। ਮੈਂ ਕੋਈ ਕਿਸੇ ਉਮਰ ਨੂੰ ਜਿਹੜਾ ਨਹੀਂ, ਲੇਕਿਨ ਉਹਨਾਂ ਨੂੰ ਤਰੱਕੀਆਂ ਦਿਓ। ਉਹ PIA ਦੇ ਵਿੱਚ ਹੋਰ ਬੜੇ ਕੰਮ ਨੇ, ਉਹਨਾਂ ਨੂੰ ਅਫਸਰ ਲਾਓ, ਉੱਥੇ ਕੋਈ ਹੋਰ ਕੰਮ ਕਰਾਓ ਉਹਨਾਂ ਦੇ ਕੋਲੋਂ। ਲੇਕਿਨ ਬਹਰਹਾਲ ਕਹਿਣ ਦਾ ਮਕਸਦ ਮੇਰਾ ਇਹ ਹੈ ਕਿ ਇੱਥੇ ਜਿਹੜਾ ਉਹ ਸੀਨ ਹੈ ਉਹਦੇ ਵਿੱਚ ਕਿਤੇ PIA ਵਾਲੇ ਇਹੀ ਨਾ ਆਖ ਦੇਣ ਵੀ ਜਾਓ PIA, ਮਤਲਬ PIA। ਅਤੇ ਉਸ ਸੀਨ ਦੇ ਵਿੱਚ ਜਿਹੜਾ ਹੈ ਨਾ ਜੀ, ਇਹ ਸਾਰੇ ਗਏ ਨੇ ਉੱਥੇ, ਅਤੇ ਇਹ ਵੀ ਪਤਾ ਲੱਗਾ ਵੀ ਇਹਨਾਂ ਦੇ ਕੋਈ ਖਾਸ ਖਿਦਮਤਗੁਜ਼ਾਰ ਜਿਹੜੇ ਨੇ ਨਾ, 에ਅਰ ਮਾਰਸ਼ਲ ਸਾਹਿਬ ਦੇ ਅਤੇ ਦੂਜੇ ਡਾਇਰੈਕਟਰ ਕਮਰਸ਼ੀਅਲ ਅਤੇ ਦੂਜੇ ਇਹਨਾਂ ਦੇ, ਉਹ ਪਹਿਲਾਂ ਦੂਜੀਆਂ ਫਲਾਈਟਾਂ ਤੋਂ ਪਹਿਲੇ ਅੱਗਲਵਾਂਢੀ ਇਹਨੂੰ ਆਉਂਦੇ ਨੇ, ਪਹਿਲਾਂ ਪਹੁੰਚਣ ਨੂੰ ਪੰਜਾਬੀ ਚਾਹੁੰਦੇ ਨੇ ਅੱਗਲਵਾਂਢੀ। ਉਹ ਪਹਿਲਾਂ ਹੀ ਅੱਗਲਵਾਂਢੀ ਚਲੇ ਗਏ ਨੇ। ਅੱਗਲਵਾਂਢੀ ਦਾ ਮਤਲਬ ਹੈ ਕਿ ਇਹ ਜਦੋਂ ਜਹਾਜ਼ ਉਤਰੇਗਾ ਤੇ 에ਅਰ ਮਾਰਸ਼ਲ ਸਾਹਿਬ ਉੱਥੇ ਉਤਰਨਗੇ, ਜ਼ਾਹਿਰ ਹੈ, ਤੇ ਉਹ ਅਗਰ ਅੱਗਲਵਾਂਢੀ ਗਏ ਹੋਣਗੇ ਤੇ ਹੋਟਲ ਸ਼ੋਟਲ ਵੀ ਬੁੱਕ ਹੋਏਗਾ, ਸਾਰਾ ਸਿਸਟਮ ਵਿਸਟਮ ਉਹਨਾਂ ਦੀ ਨਾ ਤਬੀਅਤ ਦੇ ਮੁਤਾਬਕ। ਤੇ ਇਹ ਹੁਣ Jio TV ਨੇ ਰਿਪੋਰਟ ਕੀਤੀ ਖਬਰ ਸਾਡੀ ਨਹੀਂ ਹੈ, ਇਹ ਅਸੀਂ ਤਾਂ ਤੁਹਾਨੂੰ ਉਹ ਦੱਸ ਰਹੇ ਹਾਂ ਜੋ Jio TV ਨੇ ਆਖਿਆ। ਤੇ Jio TV ਨੇ ਖਬਰ ਦਿੱਤੀ ਹੈ ਕਿ ਜੀ ਆਪਣੇ ਨੇ। ਇਹਦੇ 'ਚ ਮੈਨੂੰ ਇੱਕ ਬੜੀ ਹੈਰਾਨੀ ਹੋਈ ਹੈ, ਇਹਦੇ ਵਿੱਚ ਇੱਕ ਇਹਨਾਂ ਦੇ ਡਾਇਰੈਕਟਰ ਕਮਰਸ਼ੀਅਲ ਨੇ, ਜਿਹਨੇ ਕਾਰੋਬਾਰ ਦੇਖਣਾ, ਕਮਰਸ਼ੀਅਲ ਫਲਾਈਟਸ, ਉਹ ਸਾਰਾ, ਉਹ ਮੈਨੂੰ ਨਹੀਂ ਸਮਝ ਆਉਂਦੀ ਵੀ ਉਹ ਕਮਰਸ਼ੀਅਲ ਕੀ ਉਹਨਾਂ ਕਰਨਾ ਹੈ ਕਾਰੋਬਾਰ ਦਾ, ਜਹਾਜ਼ ਦੇ ਵਿੱਚ ਬਹਿ ਕੇ ਉੱਥੇ ਅੱਪੜ ਗਏ। ਫਿਰ ਮੈਂ ਸੋਚਿਆ ਹੋਰੇ ਜਿਸ ਤਰ੍ਹਾਂ ਬੱਸਾਂ 'ਚ ਕੋਈ ਜੁੰਤਰੀਆਂ ਵਿਕਦੀਆਂ ਨੇ, ਪਤਾ ਹੀ ਹੈ ਨਾ ਤੁਹਾਨੂੰ, ਬਵਾਸੀਰ ਦੇ ਛੱਲੇ, ਜੰਤਰੀਆਂ, ਪਤਾ ਨਹੀਂ ਕਿਹੜੀ ਸ਼ੈ ਵੇਚਦੇ ਨੇ ਬੱਸਾਂ ਦੇ ਵਿੱਚ, ਅਤੇ ਕਿਤੇ ਉਹ ਜਿਹਾ ਨਾ ਕੰਮ ਕਰਨਾ ਹੋਵੇ ਅਤੇ ਇਹ ਡਾਇਰੈਕਟਰ ਕਮਰਸ਼ੀਅਲ ਗਿਆ ਹੋਵੇ ਵੀ ਵੇਖੀਏ ਅਤੇ ਕੀ ਕੁਛ ਵਿਕ ਸਕਦਾ ਹੈ ਅਤੇ ਕੀ ਹਿਸਾਬ ਕਿਤਾਬ। ਪਰ ਰੱਬ ਹੀ ਜਾਣੇ। ਲੇਕਿਨ ਇਹ PIA ਦੇ ਅਫਸਰਾਨ ਦੇ ਮੁਫਤ ਦੇ ਮਜ਼ੇ ਨੇ ਜਨਾਬ। ਫਲਾਈਟ ਅਜੇ ਉਤਰੀ ਨਹੀਂ ਅਤੇ ਉਹ ਪਿੰਡ ਵਸਿਆ ਨਹੀਂ, ਉਹ ਚੱਕੇ ਪਹਿਲਾਂ, ਇਹ ਅਸੀਂ ਸੁਣਿਆ, ਅਸੀਂ ਵੇਖ ਵੀ ਲਿਆ। ਉਹਨਾਂ ਨੇ ਆਪਣੇ ਜਿਹੜੇ ਖਾਸ ਖਿਦਮਤਗੁਜ਼ਾਰ ਸਨ, ਪ੍ਰੋਟੋਕੋਲ ਵਾਲੇ, ਉਹਨਾਂ ਨੂੰ ਅੱਗਲਵਾਂਢੀ ਪਹਿਲਾਂ ਹੀ ਘੱਲ ਦਿੱਤਾ ਫਲਾਈਟ ਤੋਂ। ਫਲਾਈਟ ਨਹੀਂ ਆਈ ਪਰ ਉਹ ਅੱਪੜ ਗਏ ਬੰਦੇ ਵੀ, ਜਨਾਬ 에ਅਰ ਮਾਰਸ਼ਲ ਸਾਹਿਬ ਅਤੇ ਦੂਜੇ ਬੰਦੇ ਆ ਰਹੇ ਨੇ। ਵੇਖੋ ਜਿਹੜਾ ਪੰਨੋ ਲਾਲ ਹੈ ਇੱਥੇ ਅਸੀਂ ਇਕੱਲੇ ਚੌਧਰੀ ਨਿਜ਼ਾਮਦੀਨ, ਇੱਥੇ ਹਰ ਥਾਂ 'ਤੇ ਨਿਜ਼ਾਮਦੀਨ ਜਨਾਬ, ਨਿੱਕੇ ਨਿਜ਼ਾਮਦੀਨ ਨੇ ਇੱਥੇ ਹਰ ਪਾਸੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਅਸੀਂ ਰੱਖਣੀ ਹੈ, ਉਹ ਖਬਰ ਇੱਕ ਤਾਂ ਮੈਂ ਤੁਹਾਨੂੰ ਦੱਸਿਆ ਨਾ ਕਿ ਜੇਦਾ ਜੀ ਦੇ ਕੁਛ ਅਹਿਕਾਮਾਤ ਨੇ ਪਬਲਿਕ ਵਾਸਤੇ, ਉਹ ਤਾਂ ਤੁਹਾਡੇ ਸਾਹਮਣੇ ਅਸੀਂ ਰੱਖਣੇ ਨੇ। ਲੇਕਿਨ ਉਸ ਤੋਂ ਪਹਿਲੇ ਜਿਹੜੀ ਇੱਕ ਖਬਰ ਮੇਰੇ ਕੋਲ ਹੈ, ਉਹ ਖਬਰ ਹੈ ਜੀ ਵਜ਼ੀਰ ਆਲਾ ਸਿੰਧ ਸਾਹਿਬ ਦੀ। ਉਹ ਖਬਰ ਇਹ ਕਹਿੰਦੀ ਹੈ ਕਿ ਪੰਜਾਬ ਤੋਂ ਲੋਕ ਆਉਂਦੇ ਨੇ ਅਤੇ ਸਾਨੂੰ ਗਾਲਾਂ ਕੱਢਦੇ ਨੇ। ਹੈਂ, ਕਿਉਂ ਕੱਢਣਗੇ ਵੀ ਗਾਲਾਂ? ਉਹਨਾਂ ਆਖਿਆ ਜੀ ਸੱਖਰ ਤੱਕ ਜਦੋਂ ਆਉਂਦੇ ਨੇ, ਖੁਸ਼ ਆਉਂਦੇ ਨੇ, ਸੱਖਰ ਕ੍ਰਾਸ ਕਰਦੇ ਨੇ ਅਤੇ ਸਾਨੂੰ ਗਾਲਾਂ ਕੱਢਣਾ ਸ਼ੁਰੂ ਕਰ ਦਿੰਦੇ ਨੇ। ਮੁਰਾਦ ਅਲੀ ਸ਼ਾਹ ਸਾਹਿਬ, ਕਿਉਂ ਕੱਢਣਗੇ ਪੰਜਾਬ ਵਾਲੇ ਗਾਲਾਂ? ਜੇ ਆਪਣੇ ਕੰਮ ਠੀਕ ਕਰ ਲਓ। ਮੇਰਾ ਖਿਆਲ ਹੈ ਵੀ ਉੱਥੇ ਟੋਏ ਟਿੱਬੇ ਹੋਣੇ, ਜੰਪ ਲੱਗਦੇ ਨੇ, ਲੋਕਾਂ ਦੀਆਂ ਗੱਡੀਆਂ ਟੁੱਟਦੀਆਂ ਨੇ। ਸੱਖਰ ਤੱਕ ਤੇ ਮੋਟਰਵੇ, ਅਗਲੇ ਪਾਸੇ ਤੁਸੀਂ ਖੈਰ ਨਾਲ ਮੋਟਰਵੇ ਬਣਾਈ ਨਹੀਂ, ਅਤੇ ਉੱਥੇ ਤਬਾਹੀ ਹੈ। ਅੱਗੋਂ ਕਰਾਚੀ ਦੀ ਜਿਹੜੀ ਤੁਸੀਂ ਤਬਾਹੀ ਕੀਤੀ, ਉਹ ਸਾਰਿਆਂ ਨੂੰ ਪਤਾ, ਕਿੱਡਾ ਸੋਹਣਾ ਸ਼ਹਿਰ ਸੀ, ਰੋਸ਼ਨੀਆਂ ਦਾ, ਪਾਕਿਸਤਾਨ ਦਾ ਹੀਰੇ ਵਰਗਾ ਸ਼ਹਿਰ ਸੀ, ਉਹਦੀ ਜਿਹੜੀ ਤੁਸੀਂ ਤਬਾਹੀ ਕੱਢ ਛੱਡੀ ਹੈ। ਅਤੇ ਲਾਰਲ ਬਈ ਲੋਕੋ ਗਾਲਾਂ ਨਾ ਕੱਢੋ, ਇਹਨਾਂ ਨੂੰ ਗਾਲਾਂ ਕੱਢਣਾ ਮਾੜਾ ਗੱਲ ਹੈ, ਲੇਕਿਨ ਵੈਸੇ ਤਨਕੀਦ ਵਗੈਰਾ ਕਰੋ। ਲੇਕਿਨ ਵਜ਼ੀਰ ਆਲਾ ਸਾਹਿਬ, ਤੁਸੀਂ ਵੀ ਆਪਣਾ ਕੋ, ਮੇਰਾ ਮਤਲਬ ਕਿਬਲਾ ਸਿੱਧਾ ਕਰੋ, ਤੁਸੀਂ ਵੀ ਦਰੁਸਤ ਕਰੋ ਆਪਣੇ ਕੰਮ ਨੂੰ। ਅੱਛਾ ਜੀ, ਮਰੀਮ ਨਵਾਜ਼ ਸਾਹਿਬਾ ਨੇ ਉਹ ਜਿਹੜਾ ਮੁਸਾਫਾ ਕੀਤਾ ਸੀ, ਉਹਦੇ ਵਿੱਚ ਲੋਕਾਂ ਜਿਹੜੀਆਂ ਤਸਵੀਰਾਂ ਬਣਾਈਆਂ, ਉਹਨਾਂ ਦੇ ਹੁਣ FIA ਆਂਦੀ ਵੀ ਬੰਦੇ ਚੁੱਕ ਲਏ ਨੇ। ਬਿਲਾਲ ਨਾਮੀ ਬੰਦਾ ਕੋਈ ਲਾਹੌਰੋਂ ਚੁੱਕ ਲਿਆ, ਖੋਖਰ ਟਾਊਨ ਤੋਂ, ਵੀ ਉਹਨੇ ਕੋਈ ਤਸਵੀਰ ਬਣਾਈ ਸੀ। ਅਤੇ ਤੁਹਾਨੂੰ ਪਤਾ ਵੀ ਅੱਜ ਕੱਲ੍ਹ ਬੜੀ ਸਖਤੀ ਹੈ। ਬਾਜੀ ਦੇ ਖਿਲਾਫ ਜਿਹੜਾ ਗੱਲ ਕਰੇਗਾ, ਹੋਰ ਕਿਸੇ ਦੇ ਖਿਲਾਫ ਕਰ ਲਓ, ਚੌਧਰੀ ਸਾਹਿਬ ਮਾਈਂਡ ਨਹੀਂ ਕਰਦੇ। ਬਾਜੀ ਦੇ ਖਿਲਾਫ ਗੱਲ ਕਰੋਗੇ ਤਾਂ ਬਾਜੀ ਦੇ ਫਿਰ ਤੁਹਾਨੂੰ ਪਤਾ ਕਿ ਇਸ ਵੇਲੇ ਜਿਹੜੀ ਹੈ ਮਹਾਰਾਣੀ ਹੈ, ਤੁਹਾਨੂੰ ਪਤਾ ਮਲਕਾ ਹੈ। ਨਹੀਂ ਯਕੀਨ ਆਉਂਦਾ, ਵੇਖ ਲਓ, ਚੁਟਕੀ ਵੱਜਦੀ ਹੈ, ਵੇਖੋ ਜ਼ਰਾ। ਐਕਸਕਿਊਜ਼ ਮੀ ਪਲੀਜ਼, ਮੈਂ ਡਿਸਟਰਬ ਹੋ ਰਹੀ। ਇਹ ਵੇਖਿਆ ਜੀ, ਬਾਜੀ ਨੇ ਇਹ ਚੁਟਕੀ ਮਾਰੀ, ਉੱਥੇ ਬੈਠੀ ਹੋਈ ਇੱਕ ਪ੍ਰੋਫੈਸਰ ਨੂੰ, ਉਹ ਗੱਲ ਕਰਨ ਡਈ ਸੀ ਕਿਸੇ ਨਾਲ ਕੋਈ, ਅਤੇ ਬਾਜੀ ਨੇ ਕਿਹਾ ਵੀ ਐਕਸਕਿਊਜ਼ ਮੀ, ਮੈਨੂੰ ਤੁਸੀਂ ਜਿਹੜਾ ਉਹ ਡਿਸਟਰਬ ਨਾ ਕਰੋ। ਅਤੇ ਇਹ ਬਾਜੀ ਸਾਹਿਬਾਂ ਨੇ ਕੰਮ ਕੀਤਾ, ਅਤੇ ਬਾਜੀ ਨੇ ਇੰਝ ਹੀ ਕੀਤਾ, ਪ੍ਰੋਫੈਸਰ ਸਾਹਿਬਾਂ ਨਾਲ ਇੰਝ ਹੀ ਕੀਤਾ ਕਿ ਜਿਵੇਂ ਬਾਜੀ ਜਿਹੜੀ ਉਹ ਘਰ ਦੇ ਵਿੱਚ ਉੱਥੇ ਵੀ ਨਹੀਂ ਕਰਨਾ ਚਾਹੀਦਾ, ਉਹਦੀ ਵੀ ਇੱਜ਼ਤ ਹੈ, ਇੱਜ਼ਤ ਨਫਸ ਹੈ। ਜਿਵੇਂ ਆਪਣੀ ਮੁਲਾਜ਼ਮਾਂ ਕੋਲੋਂ ਚਾਹ ਦੀ ਪਿਆਲੀ ਮੰਗਵਾਈ ਹੈ ਬਾਜੀ ਨੇ, ਇੰਝ ਤੇ ਕਿਸੇ ਨਾਲ ਵੀ ਨਹੀਂ ਕਰਨਾ ਚਾਹੀਦਾ। ਕਿਸੇ ਬੰਦੇ ਦੇ ਨਾਲ ਇਹ ਕੰਮ ਨਹੀਂ ਕਰਨਾ ਚਾਹੀਦਾ, ਉਹ ਜਿਸ ਵੀ ਤੁਹਾਡੇ ਤੋਂ ਛੋਟਾ ਹੋਏ ਵੱਡਾ ਹੋਏ। ਹਾਂ, ਤੁਹਾਡਾ ਕੋਈ ਯਾਰ ਸੱਜਣ ਹੈ ਬੜਾ ਕਰੀਬੀ, ਉਹਦੇ ਨਾਲ ਫਰੈਂਕਨੈਸ ਹੈ, ਉਹ ਤੁਹਾਨੂੰ ਕਰ ਲੈਂਦਾ, ਤੁਸੀਂ ਉਹਨੂੰ ਕਰ ਲੈਂਦੇ ਹੋ, ਉੱਥੇ ਠੀਕ ਹੈ। ਲੇਕਿਨ ਇਹ ਬਦਤਮੀਜ਼ੀ ਹੈ। ਬਾਜੀ ਸਾਡੀ ਜਿਹੜੀ ਉਹ ਤੁਹਾਨੂੰ ਪਤਾ ਘੱਟ ਹੀ ਇਹਨਾਂ ਗੱਲਾਂ ਦੇ ਉੱਤੇ ਮਾਮਲਾਤ ਸਿੱਖਦੀ ਹੈ। ਅੱਛਾ ਜੀ, ਅੱਗੋਂ ਖਾਲਿਦ ਜਮੀਲ ਸਾਹਿਬ ਸਾਫੀ ਨੇ, ਬੜੇ ਮੋਤਬਰ ਸਾਫੀ ਨੇ ਖਾਲਿਦ ਜਮੀਲ ਸਾਹਿਬ, ਅਸੀਂ ਤਾਂ ਇਹਨਾਂ ਦਾ ਬੜਾ ਇਹਤਰਾਮ ਕਰਦੇ ਹਾਂ। ਖਾਲਿਦ ਜਮੀਲ ਸਾਹਿਬ ਨੇ ਖਬਰ ਦਿੱਤੀ ਹੈ, ਉਹੀ ਜਿਹੜੀ ਕੱਲ੍ਹ ਖਬਰ ਸੀ ਕਿ ਐਂਟੀਰਾਇਡਸ ਜਿਹੜੀ ਫੋਰਸ ਬਣਾ ਰਹੇ ਨੇ, ਜਿਹਦੇ ਵਿੱਚ ਬਾਜੀ ਮਰੀਮ ਆਂਦੀ ਵੀ 5000 ਬੰਦਾ ਰੱਖਣਾ, ਨਾਲ 5000 ਕੁੱਤਾ ਰੱਖਣਾ। ਉਹ ਜਿਹੜੀ ਫੋਰਸ ਹੈ, ਉਹ ਹੁਣ ਜ਼ਾਹਿਰ ਰਾਈਟਸ ਕਦੋਂ ਹੁੰਦੇ ਨੇ ਇਹਨਾਂ ਦੇ ਹਿਸਾਬ ਨਾਲ, ਜਦੋਂ ਕੋਈ ਇਤਜਾਜ ਕਰਦਾ ਹੈ ਅਤੇ ਉਹਦੇ 'ਤੇ ਇਹਨਾਂ ਨੇ ਫੌਜ ਉਹ ਛੱਡਣੀ ਹੈ ਆਪਣੀ ਕੁੱਤਿਆਂ ਦੀ ਫੋਰਸ।
ਤੇ ਉਹ ਹੁਣ ਖਾਲਿਦ ਜਮੀਲ ਸਾਹਿਬ ਆਂਦੇ ਨੇ ਵੀ ਇਹ ਜਿਹੜੇ ਤਰਬੀਅਤ ਯਾਫਤਾ ਕੁੱਤੇ ਰੱਖ ਰਹੇ ਹੋ, ਇਹ ਹੁਣ ਕੀ ਸਿਆਸੀ ਮਜ਼ਾਰੀਨ ਦੇ ਉੱਤੇ ਤਰਬੀਅਤ ਯਾਫਤਾ ਕੁੱਤੇ ਛੱਡਣੇ ਨੇ? ਇਹ ਸਿਆਸੀ ਜਿਹੜੇ ਮੁਜ਼ਾਹਰੀਨ ਹੋਣਗੇ, ਕੋਈ ਮੁਜ਼ਾਹਰਾ ਸਿਰਫ ਸਿਆਸੀ ਨਹੀਂ, ਜਿਸ ਤਰ੍ਹਾਂ ਕਿਸਾਨ ਆ ਜਾਂਦੇ ਨੇ ਵੀ ਗੰਨੇ ਦਾ ਰੇਟ ਪੂਰਾ ਦਿਓ, ਫੁੱਟੀ ਦਾ ਰੇਟ ਪੂਰਾ ਦਿਓ, ਉਹ ਵੀ ਆਉਂਦੇ ਨੇ ਨਾ ਮੁਜ਼ਾਹਰਾ ਕਰਨ, ਤੇ ਉਹਨਾਂ ਦੇ ਹੁਣੇ ਕੁੱਤੇ ਛੱਡਣਗੇ। ਤੇ ਉਹਨਾਂ ਸਵਾਲ ਪੁੱਛਿਆ ਵੀ ਇਹ ਹੁਣ ਜਿਹੜਾ ਵੀ ਆਏਗਾ ਮੁਜ਼ਾਹਰੇ ਤੇ ਕੀ ਉਹਨਾਂ ਤੇ ਕੁੱਤੇ ਛੱਡਣੇ ਜੇ? ਥੱਲੇ ਉਹਨਾਂ ਤੋਂ ਜਿਹੜਾ ਤਜਜ਼ੀਆ ਸਮੀਨਾ ਪਾਸ਼ਾ ਸਾਹਿਬਾਂ ਨੇ ਕੀਤਾ, ਉਹਨਾਂ ਕਿਹਾ ਵੀ ਹੁਣ ਉਹਨਾਂ ਨੇ ਵੀ ਇਹੀ ਗੱਲ ਕਹੀ ਵੀ ਹੁਣ ਸੁਣਿਆ ਵੀ ਇਤਜਾਜ ਕਰਨ ਵਾਲਿਆਂ ਦੇ ਉੱਤੇ ਕੁੱਤੇ ਛੱਡੇ ਜਾਣਗੇ। ਉਹਦੇ ਉੱਤੇ ਅਹਿਮਦ ਫਰਾਦ ਸਾਹਿਬ ਨੇ ਬੜਾ ਜ਼ਬਰਦਸਤ ਤਜਜ਼ੀਆ ਕੀਤਾ। ਸ਼ਾਇਰ ਨੇ, ਤੁਹਾਨੂੰ ਪਤਾ ਬੜੇ ਤਗੜੇ ਸ਼ਾਇਰ ਨੇ, ਬੜੇ ਨਰ ਸ਼ਾਇਰ ਨੇ, ਆਪਣੇ ਕਸ਼ਮੀਰ ਤੋਂ ਤਾਲੁਕ ਹੈ, ਇਸਲਾਮਾਬਾਦ 'ਚ ਰਹਿੰਦੇ ਨੇ। ਉਹਨਾਂ ਨੇ ਕਿਹਾ ਵੀ ਇਹ ਤੁਸੀਂ ਕੀ ਗੱਲ ਕੀਤੀ ਸਮੀਨਾ ਪਾਸ਼ਾ ਸਾਹਿਬ ਆ ਕਿ ਹੁਣ ਕੁੱਤੇ ਛੱਡਣੇ ਨੇ? ਉਹਨਾਂ ਕਿਹਾ ਪਹਿਲਾਂ ਕੀ ਛੱਡਿਆ ਜਾਂਦਾ? ਉਹਨਾਂ ਸਵਾਲ ਹੀ ਪੁੱਛਿਆ, ਬਲਕਿ ਗੱਲਾਂ ਸਾਰੀਆਂ ਹੀ ਕਰ ਗਏ ਨੇ। ਉਹਨਾਂ ਕਿਹਾ ਜੇ ਅੱਗੋਂ ਕੁੱਤੇ ਛੱਡਣੇ ਤੇ ਪਹਿਲਾਂ ਕੀ ਛੱਡਿਆ ਜਾਂਦਾ ਸੀ? ਪਹਿਲਾਂ ਵੀ ਹਾਲਾਤ ਇਹੀ ਸਨ। ਅੱਛਾ ਜੀ, ਫੈਸਲਾਬਾਦ ਦੇ ਵਿੱਚ ਜ਼ੁਲਮ ਦੀ ਬੜੀ ਇੰਤਹਾ ਹੋਈ ਹੈ। ਚਿਲਡਰਨ ਹਸਪਤਾਲ ਫੈਸਲਾਬਾਦ ਦੇ ਵਿੱਚ ਇੱਕ ਖਾਤੂਨ ਨੇ ਆਪਣੀ ਸ਼ਾਰਕ ਕੱਟੀ ਹੈ ਔਰ ਉਹਦੀ ਵਜ੍ਹਾ ਉਹਨੂੰ ਇਨਸਾਫ ਨਹੀਂ ਮਿਲਿਆ। DMS ਜਿਹੜਾ ਹਸਪੀਟਲ ਦਾ ਹੈ, ਡੈਂਟਲ ਡਾਕਟਰ ਹੈ ਤੇ ਸਿਕਿਉਰਿਟੀ ਇੰਚਾਰਜ ਹੈ ਤੇ ਸੁਪਰਵਾਈਜ਼ਰ ਹੈ, ਉਹਨਾਂ ਨੇ ਮਿਲ ਕੇ ਔਰਤ ਨਾਲ ਜਿਨਸੀ ਜ਼ਿਆਦਤੀ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਕੀਤੀ ਹੈ ਜਾਂ ਜਿਨਸੀ ਜ਼ਿਆਦਤੀ ਕਰਦੇ ਰਹੇ ਨੇ। ਖਬਰ ਤੇ ਹੈ ਕਿ ਜਿਨਸੀ ਜ਼ਿਆਦਤੀ ਕਰਦੇ ਰਹੇ ਨੇ। ਇਹ ਬੜਾ ਗੰਭੀਰ ਮਾਮਲਾ ਹੈ। ਇਹਦੇ 'ਤੇ ਮੇਰੀ ਰਿਕੁਐਸਟ ਇਹੀ ਹੋਏਗੀ ਕਿ ਜਿਹੜੇ ਵੀ ਉੱਥੇ ਬੰਦੇ ਨੇ, ਖਵਾਤੀਨ ਦਾ ਇਹਤਰਾਮ ਔਰ ਉਹਨਾਂ ਦੀ ਪ੍ਰੋਟੈਕਸ਼ਨ ਜਦੋਂ ਤੱਕ ਕਿਸੇ ਸੁਸਾਇਟੀ 'ਚ ਨਹੀਂ ਹੋਏਗੀ, ਉਹ ਸੁਸਾਇਟੀ ਜੰਗਲ ਦਾ ਕਾਨੂੰਨ ਹੋਏਗਾ, ਜਾਨਵਰਾਂ ਦਾ ਕਾਨੂੰਨ ਹੋਏਗਾ। ਖਵਾਤੀਨ ਨੂੰ ਪ੍ਰੋਟੈਕਸ਼ਨ ਦਿਓ ਤੇ ਇਹਦੇ ਉੱਤੇ ਫੌਰੀ ਤੌਰ 'ਤੇ ਕਾਰਵਾਈ ਕਰੋ। ਵੈਸੇ ਤਾਂ ਉੱਤੇ ਪਾਕਿਸਤਾਨ, ਪੰਜਾਬ ਦੇ ਵਿੱਚ ਔਰਤ ਦੀ ਹੁਕਮਰਾਨੀ ਹੈ ਇਸ ਵੇਲੇ, ਲੇਕਿਨ ਉਹਨੂੰ ਤੇ ਸਵਾਏ ਟਿਕਟੌਕ ਬਣਾਉਣ ਤੋਂ ਤੇ ਇੰਝ ਚੁਟਕੀਆਂ ਮਾਰਨ ਤੋਂ ਹੋਰ ਕੋਈ ਕੰਮ ਨਹੀਂ। ਉਹ ਵੀ ਦੂਸਰੀਆਂ ਔਰਤਾਂ ਨੂੰ, ਉਹਦੇ ਕੋਲ ਇਹਤਰਾਮ ਕੋਈ ਨਹੀਂ ਹੈ, ਲੇਕਿਨ ਇਹਦੇ 'ਤੇ ਫੌਰੀ ਤੌਰ 'ਤੇ ਐਕਸ਼ਨ ਹੋਣਾ ਚਾਹੀਦਾ। ਅੱਛਾ ਜੀ, ਸੁਹੇਲ ਵੜਾਇਚ ਸਾਹਿਬ ਨੇ ਆਖਿਆ ਅਮਰੀਕਾ ਦੇ ਕੋਲੋਂ ਉਹਨਾਂ ਤੇਲ ਸ਼ੇਲ ਮੰਗ ਲਿਆ, ਉਹਨਾਂ ਕੇ ਖਾਨ ਛੱਡ ਦੇਣੇ, ਤੇਲ ਦੇ ਦਿਓ। ਇਹ ਹੁਣ ਪਤਾ ਨਹੀਂ ਅਮਰੀਕਾ ਵਾਲਿਆਂ ਨੂੰ, ਇਹ ਸੁਹੇਲ ਵੜਾਇਚ ਸਾਹਿਬ ਉਹ ਉਰਦੂ ਨਹੀਂ ਸਮਝਦੇ ਭਰਾ ਮੇਰਿਆ। ਜਨਾਬ ਦਾ ਕਾਰਖਾਨਾ ਪਹਿਲਾਂ ਹੀ ਵੱਡਾ ਹੈ। ਮੈਂ ਕਾਰਖਾਨਾ ਜਨਾਬ ਦਾ ਨਹੀਂ, ਮਤਲਬ ਮੁਲਕ ਦਾ। ਇੱਕ ਤੇ ਮੁੰਡੇ ਉਹ ਹੱਸਣ ਲੱਗ ਪੈਂਦੇ ਹੋ, ਮੈਂ ਸਮਝ ਤੋਂ ਬਾਹਰ ਹੈ ਕਿ ਮੈਂ ਤੁਹਾਡਾ ਕੀ ਕਰਾਂ। ਤਫੈਲ ਬੈਠਾ ਜਿਹੜਾ ਹੱਸਣ ਲੱਗ ਪੈਂਦਾ ਹੈ ਨਾ, ਉਹ ਤਫੈਲ ਹੈ ਪੁੱਤਰ, ਬਹਿ ਜਾ, ਪਹਿਲਾਂ ਗੱਲ ਸੁਣ ਲੈ। ਮੈਂ ਕੋਈ ਸੁਹੇਲ ਵੜਾਇਚ ਸਾਹਿਬ ਨੂੰ ਤੇਲ ਦੇਣ ਦੀ ਗੱਲ ਨਹੀਂ ਕਰਨ ਡਿਆ, ਜਾਂ ਮੈਂ ਤੇ ਕਾਰਖਾਨੇ ਨੂੰ ਗੱਲ ਕੀਤੀ ਵੀ ਜਿਹੜਾ ਪਾਕਿਸਤਾਨ ਦਾ ਪੂਰਾ ਕਾਰਖਾਨਾ ਚੱਲਣ ਡਿਆ। ਮੈਂ ਗੱਲ ਇਹ ਕੀਤੀ ਹੈ ਕਿ ਅਮਰੀਕਾ ਵਾਲਿਆਂ ਨੂੰ ਪੰਜਾਬੀ ਜਾਂ ਉਰਦੂ ਸਮਝ ਨਹੀਂ ਆਉਂਦੀ, ਤੇ ਮੈਨੂੰ ਲੱਗਦਾ ਸੁਹੇਲ ਵੜਾਇਚ ਸਾਹਿਬ ਨੂੰ ਅੰਗਰੇਜ਼ੀ ਸਮਝ ਨਹੀਂ ਆਉਂਦੀ। ਉਹ ਜਿਹੜੀ ਗੱਲ ਕਰਨ ਡਏ ਨੇ ਵੀ ਸਾਨੂੰ ਤੇਲ ਦਿਓ, ਉਹ ਕਿਤੇ ਤੇਲ ਹੀ ਨਾ ਦੇ ਛੱਡਣ, ਤੇ ਅਮਰੀਕਾ ਵਾਲਿਆਂ ਦਾ ਦਿੱਤਾ ਹੋਇਆ ਤੇ ਤੇਲ ਵੀ ਡਾਢਾ ਹੀ ਹੋਣਾ। ਬਹਰਹਾਲ ਉਹ ਇਹਨਾਂ ਨੇ ਇਹ ਕਿਹਾ ਕਿ ਜਦੋਂ ਨਵਾਜ਼ ਸ਼ਰੀਫ ਨੂੰ ਜੱਦਾ ਜਾਣ ਦਿੱਤਾ ਸੀ ਤੇ ਸਾਊਦੀ ਅਰਬ ਨੇ ਪਾਕਿਸਤਾਨ ਨੂੰ ਮੁਫਤ ਤੇਲ ਦਿੱਤਾ ਸੀ, ਤੇ ਹੁਣ ਅਗਰ ਇਮਰਾਨ ਖਾਨ ਨੂੰ ਛੱਡਿਆ ਅਮਰੀਕਾ ਦੇ ਕਹਿਣ 'ਤੇ ਦੱਸੋ। ਇਹ ਆਪੇ ਹੀ ਮਾਹੌਲ ਬਣਾ ਰਹੇ ਨੇ ਅਮਰੀਕਾ ਦੇ ਕਹਿਣ 'ਤੇ, ਵੀ ਜਿਹੜਾ ਅੰਦਰ ਪਾਕਿਸਤਾਨ ਦੇ ਵਿੱਚ ਇਮਰਾਨ ਖਾਨ ਨੇ ਤੁਹਾਨੂੰ ਨੱਥ ਪਾਈ ਹੈ, ਤੁਹਾਡੇ ਕੋਲੋਂ ਤੇ ਇਮਰਾਨ ਖਾਨ ਦਾ ਟਵਿੱਟਰ ਨਹੀਂ ਬੰਦ ਹੋਣ ਡਿਆ। ਸਾਰੇ ਬੂਝੇ ਪੁੱਟ ਕੇ ਹਰ ਸ਼ੈ, ਬੂਝੇ ਕੀ ਆਉਂਦੇ ਨੇ, ਉਹ ਜਿਹੜੀ ਕਾਫੂਸ ਹੁੰਦਾ ਹੈ, ਜਿਹੜੀ ਬੂਟੀਆਂ ਹੁੰਦੀਆਂ ਨੇ ਪਿੰਡਾਂ ਦੇ ਵਿੱਚ, ਬੂਝੇ ਹੁੰਦੇ ਨੇ, ਉਹ ਸਾਰੇ ਤੁਸੀਂ ਪਤਾ ਨਹੀਂ ਕਿਹੜੇ ਇਲਾਕੇ ਦੇ ਬੂਝੇ ਪੁੱਟ ਲਏ ਨੇ ਤੁਸੀਂ। ਤੇ ਪੁੱਟਣ ਤੋਂ ਬਾਅਦ ਵੀ ਤੁਹਾਡੇ ਕੋਲੋਂ ਇਮਰਾਨ ਖਾਨ ਦਾ ਜਿਹੜਾ ਉਹ ਟਵਿੱਟਰ ਅਕਾਊਂਟ ਜਿਹੜਾ ਉਹ ਬੰਦ ਨਹੀਂ ਹੋਇਆ, ਤੇ ਉਹ ਤਕਲੀਫ ਹੈ ਤੁਹਾਨੂੰ। ਤੇ ਮੈਨੂੰ ਇਹ ਦੱਸੋ ਕਿ ਇਮਰਾਨ ਖਾਨ ਦੇ ਰਿਹਾਈ ਜਿਹੜੀ ਉਹ ਪਾਕਿਸਤਾਨੀ ਆਵਾਮ ਨੇ ਕਰਾਉਣੀ, ਅਮਰੀਕਾ ਨੇ ਤਾਂ ਨਹੀਂ ਕਰਾਉਣੀ। ਬਹਰਹਾਲ ਸੁਹੇਲ ਵੜਾਇਚ ਸਾਹਿਬ ਨੇ ਉਹਨਾਂ ਕੋਲ ਤੇਲ ਮੰਗ ਲਿਆ। ਸ਼ੁਕਰ ਕਰੋ ਕਿਤੇ 1.5 ਲੀਟਰ ਦੀ ਬੋਤਲ ਲੈ ਕੇ ਨਹੀਂ ਸੁਹੇਲ ਵੜਾਇਚ ਸਾਹਿਬ ਪਹੁੰਚ ਗਏ ਅਮਰੀਕਾ ਵੀ ਇਹ ਭਰ ਦਿਓ ਮੈਨੂੰ, ਮੇਰੇ ਹਿੱਸੇ ਦਾ ਮੈਨੂੰ ਦੇ ਦਿਓ, ਬਾਕੀ ਪਾਕਿਸਤਾਨ ਬਾਕੀ ਨੂੰ ਦੇ ਦਿਓ, ਮੇਰੇ ਹਿੱਸੇ ਦਾ ਮੈਨੂੰ ਦੇ ਦਿਓ। ਫਿਰ ਹੱਸਣ ਲੱਗ ਪਏ ਉਹ ਵੀ 1.5 ਲੀਟਰ ਪੂਰਾ ਹੀ ਲੱਗ ਜਾਣਾ ਤੇਲ। ਉਹ ਨਹੀਂ ਜਨਾਬ, ਕਿਤੇ ਮੋਟਰਸਾਈਕਲ 'ਚ ਪਾਉਣਗੇ ਸੁਹੇਲ ਵੜਾਇਚ ਸਾਹਿਬ, ਉਹਨਾਂ ਪੀਣਾ ਨਹੀਂ ਤੇਲ ਜਿਹੜਾ ਤੁਸੀਂ ਦੰਦ ਕੱਢਣ ਲੱਗ ਪੈਂਦੇ ਹੋ। ਅੱਛਾ ਜੀ, ਮਰੀਮ ਨਵਾਜ਼ ਸਾਹਿਬਾ ਨੇ ਧੀਰਾਨੀ ਪ੍ਰੋਗਰਾਮ ਸ਼ੁਰੂ ਕੀਤਾ ਹੈ, ਜਿਹਦੇ ਵਿੱਚ ਇਹਨਾਂ ਸ਼ਾਦੀਆਂ ਇਜਤਮਾਈ, ਇਹ ਸਾਰੀ ਜਿਹੜੀ ਹੈ ਨਾ ਜੀ, ਇਹ ਦੁਬਾਰਾ ਟਿਕਟੌਕ, ਇਹ ਉੱਥੇ ਕੋਈ 2-3 ਲੱਖ ਰੁਪਈਏ ਦੇ ਵਿੱਚ ਪੂਰਾ ਹੀ ਵਿਆਹ ਇੱਕ ਬੰਦੇ ਦਾ ਜਿਹੜਾ ਭੁਗਤਾ ਦੇਣਾ ਇਹਨਾਂ ਨੇ। ਸ਼ਾਬਾਸ਼ ਵੀ, ਬੱਲੇ ਬਈ, ਸ਼ੇਰ ਬੱਗਿਓ। ਹਾਲਾਂਕਿ ਇਹ ਕੰਮ ਪਿਛਲੇ 20 ਸਾਲ ਤੋਂ, ਹਾਂਜੀ ਦੁਰਸਤ ਸੁਣ ਰਹੇ ਹੋ, ਇਹ ਕੰਮ ਪਿਛਲੇ 20 ਸਾਲ ਤੋਂ ਜਿਹੜਾ ਮੰਡੀ ਬਹਾਉਦੀਨ ਦੇ ਵਿੱਚ ਇੱਕ ਓਵਰਸੀਜ਼ ਫੋਰਮ ਬਣਿਆ ਹੋਇਆ ਹੈ। ਸਾਡੇ ਮਿੱਤਰ ਨੇ, ਉਹ ਬਹੁਤ ਹੀ ਸਾਡੇ ਅੱਛੇ ਸੱਜਣ ਨੇ, ਤੇ ਆਪਣਾ ਸ਼ਾਹਿਦ ਰਜ਼ਾ ਰਾਂਝਾ ਸਾਹਿਬ, ਤੇ ਨਾਲ ਉਹਨਾਂ ਦੇ ਦੀਵਾਨ ਮੁਸਤਫਾ ਸਾਹਿਬ, ਤੇ ਨਾਲ ਉਹਨਾਂ ਦੇ ਹੋਰ ਬੜੇ ਸਾਰੇ ਦੋਸਤ, ਉਹਨਾਂ ਨੇ ਇਹ ਫੋਰਮ ਬਣਾਇਆ ਹੋਇਆ ਓਵਰਸੀਜ਼ ਪਾਕਿਸਤਾਨ। ਉਹ ਪਿਛਲੇ 20 ਸਾਲਾਂ ਤੋਂ ਵਿਆਹ ਕਰ ਰਿਹਾ, ਤੇ ਸੈਂਕੜਿਆਂ ਦੀ ਤਾਦਾਦ 'ਚ ਜਾਂ ਹਜ਼ਾਰਾਂ ਦੀ ਤਾਦਾਦ 'ਚ ਹਜੇ ਤੱਕ ਇਜਤਮਾਈ ਸ਼ਾਦੀਆਂ ਕਰ ਚੁੱਕਿਆ। ਤੇ ਉਹ ਇੱਕ ਜਿਹੜਾ ਪ੍ਰਾਈਵੇਟ ਫੋਰਮ ਹੈ, ਮੰਡੀ ਬਹਾਉਦੀਨ ਤੋਂ ਸ਼ੁਰੂ ਹੋਇਆ, ਹੁਣ ਤੇ ਉਹ ਹਰ ਪਾਸੇ ਫੈਲ ਰਿਹਾ ਹੈ। ਉਹ ਫੋਰਮ ਜਿਹੜਾ ਹੈ ਉਹ 8-8, 10-10, 7-7 ਲੱਖ ਇੱਕ ਸ਼ਾਦੀ 'ਤੇ ਲਾਉਂਦਾ। ਤੇ ਇਹ ਮਰੀਮ ਸਾਹਿਬਾ ਜਿਹੜੀ ਪ੍ਰੋਗਰਾਮ ਲੈ ਕੇ ਆਈਆਂ ਨੇ, ਹੁਣ 2-3 ਲੱਖ ਦੇ ਵਿੱਚ ਕਿਹੜੀ ਸ਼ਾਦੀ ਹੋਏਗੀ ਬੱਚੀ ਦੀ। ਬਹਰਹਾਲ ਇਹਨਾਂ ਨੇ ਕਿਉਂਕਿ ਇਸ ਵੇਲੇ ਕੰਮ ਆਪਣਾ ਚਲਾਉਣਾ ਹੈ, ਔਰ ਕੰਮ ਇਹਨਾਂ ਨੇ ਚਲਾ ਕੇ ਤੇ ਇਹਨਾਂ ਨੇ ਸਿਰਫ ਔਰ ਸਿਰਫ
ਸਿਸਟਮ ਇਹੀ ਚਲਾਉਣਾ ਕਿ ਆਪਣੀ ਟਿਕਟੌਕ ਬਣ ਜਾਏ ਤੇ ਆਪਣਾ ਕੰਮ ਬਾਕੀ ਅੱਗੇ ਨਿਕਲੇ। ਅੱਛਾ ਜੀ, ਆਖਰੀ ਖਬਰ ਤੁਹਾਡੇ ਸਾਹਮਣੇ ਜੇਦਾ ਜੀ ਦੀ ਰੱਖਣੀ। ਜੇਦਾ ਜੀ ਤੁਹਾਨੂੰ ਪਤਾ ਕਿ ਪਾਕਿਸਤਾਨ ਦੇ ਮਾਹਿਰ ਨੇ, ਹਰ ਚੀਜ਼ ਦੇ ਬਹੁਤ ਵੱਡੇ ਦਾਨਸ਼ਵਰ ਨੇ। ਤੇ ਜੇਦਾ ਜੀ ਨੇ ਇੱਕ ਤੇ ਕੋਈ ਮਰਦਾਨਾ ਤੋਂ ਬਾਅਦ ਕੋਈ ਸਲਾਜੀਤ ਲੈ ਆਏ ਨੇ, ਮੈਨੂੰ ਨਹੀਂ ਪਤਾ, ਇਹ ਮੁੰਡੇ ਹੀ ਦੱਸਣ ਡਏ ਨੇ। ਸੁਣ ਲਓ, ਕੋਈ ਵੀਡੀਓ ਹੈ, ਸੁਣ ਲਓ ज़रा ਕੀ ਆਉਂਦੇ ਨੇ। फिर गुरु ने एक और कमाल जो किया है वो सलाजीत है। अब सलाजीत का नाम बड़ा बदनाम है। अब ये बदनाम क्यों है, गुरु आपको बताएगा हर चीज़। और ये अगर फ़र्ज़ करें इतनी बुरी चीज़ है तो पूरे अमेरिका के अंदर इसकी बहुत बड़ी मार्केट है। पाकिस्तान में जो मेजर बायर है वो अमेरिकन कंपनीज़ हैं। फिर यूके के अंदर इसका लिक्विड बनाया जाता है। वो लिक्विड तो खैर वैसे कोई बहुत बड़ा कमाल नहीं, आप अपने घर में भी बना सकते हैं, वो हम आपको बता देंगे कि कैसे बनाना है। इसके फ़ायदे क्या क्या और ये चीज़ होती क्या है, क्या ये जड़ी बूटी है, कोई ये मिनरल है, या ये बनाई जाती है, ये मजून है, या ये कुश्ता है, या इसके फ़ायदे क्या हैं, इसके नुकसान क्या हैं। ਸੁਣ ਲਿਆ ਜੀ, ਉਹ ਗੁਰੂ ਨੂੰ ਆਂਦੇ ਨੇ। ਗੁਰੂ ਹੁਣ ਪਤਾ ਨਹੀਂ ਕੌਣ ਹੈ। ਉਹਨਾਂ ਆਖਿਆ ਵੀ ਗੁਰੂ ਦੱਸ ਬਈ ਇਹ ਸਲਾਜੀਤ ਦੇ ਕੀ ਫਾਇਦੇ ਨੇ। ਤੇ ਉਹਨਾਂ ਕਿਹਾ ਸਲਾਜੀਤ ਬਦਨਾਮ ਬੜੀ ਹੈ, ਇਹ ਅਮਰੀਕਾ 'ਚ ਇਹਦੀ ਬੜੀ ਮਾਰਕੀਟ ਹੈ। ਜਿੱਦਾਂ ਜੀ ਅਮਰੀਕਾ 'ਚ ਤੁਹਾਡੀ ਵੀ ਬੜੀ ਮਾਰਕੀਟ ਹੈ, ਕਿਤੇ ਆ ਨਾ ਜਾਇਓ ਮਿਹਰਬਾਨੀ ਕਰਕੇ। ਮੇਰਾ ਮਤਲਬ ਕਹਿਣ ਦਾ ਹੈ ਕਿ ਇੱਥੇ ਆ ਤੁਹਾਡੀ ਦਵਾਈਆਂ ਦੀ ਬੜੀ ਮਾਰਕੀਟ ਹੋਣੀ ਜਿੱਦਾਂ ਜੀ। ਤੇ ਉਹਨਾਂ ਆਖਿਆ ਜੀ ਬੜੀ ਮਾਰਕੀਟ ਹੈ। ਤੇ ਜੇਦਾ ਜੀ ਨੇ ਇੱਕ ਹੋਰ ਗੱਲ ਵੀ ਦੱਸੀ। ਉਹਨਾਂ ਕਿਹਾ ਜੀ ਕਿ 1500 ਪਾਉਂਡ ਦੇ ਕੇ ਤੇ ਮੈਂ ਇੱਕ ਨੁਸਖਾ ਲਿਆ। जो मेरे साथ यहाँ पे काम करते हैं, एक्सरसाइज करते हैं, 1500 पाउंड में लेता हूँ कि हमने ये टिप 1500 पाउंड में ली थी, लेकिन मैं आपको फ्री दे रहा हूँ। बगैर कुछ खाए पिए उठने के फौरन बाद आप वॉकिंग ट्रैक पे जाएं या किसी पार्क में जाएं और स्लो चलना है। 1 घंटा आपने रोज चलना है। 20 दिन बाद आप देखेंगे कि आपका वजन वाकई कम हो गया। आप रोज 10 लीटर पानी पीना शुरू कर दें। ਬੱਲੇ ਜੇਦਾ ਜੀ, ਛਾ ਗਏ ਹੋ ਤੁਸੀਂ, ਗੱਲ ਹੀ ਤੁਹਾਡੀ ਛਾ ਗਈ ਹੋ। ਉਹਨਾਂ ਕਿਹਾ ਜੀ 1500 ਪਾਉਂਡ ਦੇ ਕੇ ਮੈਂ ਜਿਹੜਾ ਨੁਸਖਾ ਲਿਆ, ਨੁਸਖਾ ਮੈਂ ਇਹ ਲਿਆ ਕਿ ਦਿਲ ਦਾ ਕੋਈ ਉਹਨਾਂ ਨੁਸਖਾ ਲਿਆ ਵੀ ਪਾਣੀ ਪੀਓ, ਅੰਨੇ ਵਾਹ ਪਾਣੀ ਪੀਓ। ਜੇਦਾ ਜੀ ਨੇ ਗੱਲ ਦੱਸੀ ਹੈ ਵੀ ਅੰਨੇ ਵਾਹ ਪਾਣੀ ਪੀਓ, ਇੰਨਾ ਕੁ ਪਾਣੀ ਪੀਓ ਕਿ ਬਸ ਤਬਾਹੀ ਕਰ ਦਿਓ। ਉਹ ਡਾਕਟਰ ਸਾਰਿਆਂ ਨੇ ਹੱਥ ਜੋੜਤੇ ਨੇ ਜੇਦਾ ਜੀ ਨੂੰ ਕਿ ਖੁਦਾ ਦਾ ਖੌਫ ਕਰੋ। ਇਹ ਅਸੀਂ ਪਿੰਡਾਂ 'ਚ ਵੀ ਇਹੀ ਸਮਝਦੇ ਵੀ ਪਾਣੀ ਪੀ ਜਾਓ ਜਿੰਨਾ ਮਰਜ਼ੀ ਤਬਾਹ ਨਾ, ਇਸ ਤਰ੍ਹਾਂ ਨਾ ਕਰਨਾ, ਕਿਤੇ ਤੁਹਾਡਾ ਭਲਾ ਹੋ ਜਾਏ। ਇਹ ਜਿਹੜੇ ਜਿਸਮ ਦੇ ਵਿੱਚ, ਮੈਨੂੰ ਡਾਕਟਰਾਂ ਦੱਸਿਆ, ਮੈਂ ਡਾਕਟਰ ਨਹੀਂ, ਮੈਂ PhD ਡਾਕਟਰ ਹਾਂ, ਜਿਹੜੇ ਮੈਡੀਕਲ ਡਾਕਟਰ ਨੇ ਉਹਨਾਂ ਦੱਸਿਆ ਵੀ ਜਿਹੜਾ ਪਾਣੀ ਨੂੰ ਕੰਟਰੋਲ ਕਰਨ ਵਾਲੇ ਸੈੱਲ ਹੁੰਦੇ ਨੇ, ਕੋਈ ਬਹੁਤ ਜ਼ਿਆਦਾ ਨਹੀਂ ਹੁੰਦੇ, ਥੋੜ੍ਹੇ ਹੁੰਦੇ ਨੇ। ਦਿਲ ਦਾ ਮਰੀਜ਼ ਜਿਹੜਾ ਹੋਵੇ, ਜਿਹਦੀ ਕੋਈ ਸਰਜਰੀ ਵਗੈਰਾ ਹੋਈ ਹੋਵੇ, ਹਾਰਟ ਫੇਲੀਅਰ ਹੋਇਆ ਹੋਵੇ, ਉਹ ਬਹੁਤਾ ਪਾਣੀ ਪੀ ਲੇ ਤਾਂ ਮਰ ਸਕਦਾ ਹੈ। ਇਸੇ ਤਰੀਕੇ ਨਾਲ ਬਹੁਤਾ ਪਾਣੀ ਪੀ ਲਓ, ਬ੍ਰੇਨ ਦੇ ਮਸਲੇ ਬਣ ਜਾਂਦੇ ਨੇ। ਇਸੇ ਤਰੀਕੇ ਨਾਲ ਜਿਗਰ ਦਾ ਜਿਹਦਾ ਮਸਲਾ ਹੈ ਬੰਦੇ ਦਾ, ਲਿਵਰ ਦਾ, ਉਹ ਵੀ ਮਰ ਸਕਦਾ ਬਹੁਤਾ ਪਾਣੀ ਪੀਣ ਨਾਲ। ਇੱਕ ਸਿਹਤਮੰਦ ਬੰਦੇ ਨੂੰ ਸਰਦੀਆਂ ਦੇ ਵਿੱਚ 2 ਲੀਟਰ ਪਾਣੀ ਪੀਣਾ ਚਾਹੀਦਾ ਅਤੇ ਗਰਮੀਆਂ ਦੇ ਵਿੱਚ 3-3.5 ਲੀਟਰ। ਅਤੇ ਬਾਕੀ ਅਗਰ ਇਹਦੋਂ ਵਧੇਰ ਪੀਣਾ ਤਾਂ ਆਪਣੇ ਡਾਕਟਰ ਨੂੰ ਪੁੱਛ ਕੇ। ਜੇਦਾ ਜੀ ਦਾ ਤਾਂ ਦਿਮਾਗ ਖਰਾਬ ਹੋਇਆ, ਯਕੀਨ ਕਰੋ। ਇਹ ਹਰ ਸ਼ਾਇਦ ਤੁੰਨੀ ਆਉਂਦੇ ਨੇ, ਬਸ ਇਹਨਾਂ ਨੂੰ ਸਮਝ ਹੀ ਨਹੀਂ ਵੀ ਪਿੰਡਾਂ 'ਚ ਲੋਕੀ ਸਾਦਾ ਬੈਠੇ ਨੇ, ਉਹ ਤੁਹਾਨੂੰ ਬੜਾ ਵੱਡਾ ਦਾਨਸ਼ਵਰ ਸਮਝਦੇ ਨੇ। ਜਦੋਂ ਤੁਸੀਂ ਉਹਨਾਂ ਨੂੰ ਇਹੋ ਜਿਹੇ ਨੁਸਖੇ ਦਿੰਦੇ ਹੋ ਤੇ ਉਹ ਸੁਣ ਕੇ ਵਿਚਾਰੇ ਤੁਰ ਪੈਂਦੇ ਨੇ। ਉਹਨਾਂ ਨੂੰ ਫਿਰ ਤਾਂ ਨਹੀਂ ਅੱਗੋਂ ਪਤਾ ਵੀ ਸਾਡੇ ਨਾਲ ਕੀ ਬਣ ਰਹੀ ਹੈ। ਮੈਂ ਤੁਹਾਨੂੰ ਹੁਣੀ ਗੱਲ ਸੁਣਾਈ ਤਾਂ ਸੀ, ਇੱਕ ਕਿਹੜਾ ਮੁੰਡਾ ਇੱਕ ਮੇਰੇ ਨਾਲ ਕਿਸੇ ਜ਼ਮਾਨੇ ਦੇ ਵਿੱਚ ਕੰਮ ਕਰਦਾ ਹੁੰਦਾ ਸੀ। ਉਹ ਮੈਨੂੰ ਪਤਾ ਲੱਗਾ ਵੀ ਉਹਨੂੰ ਕਿਸੇ ਨੇ ਲਿਆ ਕੇ ਵੈਕਸੀਨ ਦਿੱਤੀ ਵੀ ਇਹ ਵੈਕਸੀਨ ਲਾ ਲਓ ਅਤੇ ਤੁਹਾਨੂੰ ਇਨਸੂਲਿਨ ਲਾਉਣ ਦੀ ਲੋੜ ਨਹੀਂ ਰਹੇਗੀ। ਉਹ ਦੁਨੀਆ 'ਚ ਕੋਈ ਐਸੀ ਵੈਕਸੀਨ ਨਹੀਂ। ਜਦੋਂ ਤੁਹਾਨੂੰ ਸ਼ੂਗਰ ਹੋ ਗਈ, ਜਿਹਨੂੰ ਡਾਇਬਟੀਜ਼ ਆਖਦੇ ਨੇ, ਉਹ ਹੋ ਗਈ ਅਤੇ ਫਿਰ ਡਾਕਟਰ ਜੋ ਆਂਦਾ ਉਹ ਕਰੋ, ਬੰਦੇ ਦੇ ਪੁੱਤਰ ਬਣ ਗਏ। ਨਾ ਇਹ ਤੁਮੇ ਨਾਲ ਠੀਕ ਹੋਣੀ ਹੈ ਅਤੇ ਨਾ ਇਹ ਫਲੀਆਂ ਨਾਲ ਠੀਕ ਹੋਣੀ ਹੈ ਅਤੇ ਨਾ, ਹਾਂ, ਇਹ ਵਰਜ਼ਿਸ਼ ਨਾਲ ਠੀਕ ਹੁੰਦੀ ਹੈ, ਵਜ਼ਨ ਘੱਟ ਰੱਖਣ ਨਾਲ, ਖੁਰਾਕ ਬਿਹਤਰ ਖਾਣ ਨਾਲ ਗੱਲ। ਲੇਕਿਨ ਉਹ ਵੀ ਸਭ ਕੁਝ ਤੁਹਾਡਾ ਡਾਕਟਰ ਹੀ ਤੁਹਾਨੂੰ ਦੱਸੇਗਾ। ਅਤੇ ਡਾਕਟਰ ਦੇ ਕੋਲੋਂ ਮਸ਼ਵਰਾ, ਉਹਨੇ ਸ਼ੇਰ ਬੱਗੇ ਨੇ ਲਾ ਲਈ ਵੈਕਸੀਨ ਅਤੇ ਉਹਨੇ ਇਨਸੂਲਿਨ ਛੱਡ ਦਿੱਤੀ ਅਤੇ ਉਹ ਸ਼ੂਗਰ ਕਿਤੇ ਇੰਨੀ ਮਾਰੀ ਉਹਨੇ ਸ਼ੂਟ ਕਿ ਉਹ ਸ਼ੂਗਰ ਜਿਹੜੀ, ਉਹ ਸ਼ੂਗਰ ਦਾ ਮੀਟਰ ਮੇਰੇ ਹਾਲ 600 ਕਿ 800 ਤੱਕ ਦੱਸਦਾ ਹੈ ਸ਼ੂਗਰ। ਉਹ ਜਿਸ ਵੇਲੇ ਮੀਟਰ ਲਾਇਆ ਤਾਂ ਉਹਨੇ ਐਰਰ ਦੇ ਦਿੱਤਾ, ਮੀਟਰ ਕਮਲਾ ਹੋ ਗਿਆ, ਸ਼ੂਗਰ ਦਾ ਲੈਵਲ ਇੰਨਾ ਸੀ। ਉਹ ਜਾ ਹਸਪਤਾਲ ਦਾਖਲ ਕਰਵਾਇਆ ਬੰਦਾ, ਬੜੀ ਮੁਸ਼ਕਿਲ ਬੰਦਾ ਉਹ ਬਚਿਆ ਵਿਚਾਰਾ, ਕਿਉਂਕਿ ਉਹਨੇ ਤਬਾਹੀ ਕੱਢ ਦਿੱਤੀ ਸੀ। ਲੇਕਿਨ ਉਹ ਬਚ ਵੀ ਗਿਆ ਅਤੇ ਜਿਹੜਾ ਉਹਨੇ ਆਪਣੇ ਆਪ ਨੂੰ ਧੱਕਾ ਮਾਰ ਲਿਆ, ਉਹਨੇ ਕੋਈ ਮਹੀਨਾ 15 ਦਿਨ ਜਿੰਨੇ ਦਿਨ ਵੀ ਇਨਸੂਲਿਨ ਨਹੀਂ ਲਾਈ, ਉਹ ਜਿਹੜਾ ਉਹਨੂੰ ਧੱਕਾ ਵੱਜਾ, ਉਹਦੇ ਨਾਲ ਉਹਦੇ ਗੁਰਦੇ ਵੀ ਖਰਾਬ ਹੋਏ ਹੋਣੇ ਨੇ, ਉਹਦੇ ਨਾਲ ਉਹਦਾ ਬ੍ਰੇਨ ਵੀ ਖਰਾਬ ਹੋਇਆ ਹੋਣਾ, ਹਾਰਟ ਵੀ ਖਰਾਬ ਹੋਇਆ ਹੋਣਾ। ਦੂਜੇ ਲਫ਼ਜ਼ਾਂ ਦੇ ਵਿੱਚ ਇਹ ਕਹਿ ਲਓ ਵੀ ਉਹ ਬੰਦਾ ਜਿਹੜਾ ਹੈ ਉਹਨੇ ਆਪਣੀ ਜ਼ਿੰਦਗੀ ਦੇ ਕੋਈ 4-5 ਸਾਲ ਘੱਟ ਕਰ ਲਏ। ਅਤੇ ਇਸ ਤਰ੍ਹਾਂ ਨਾ ਕਰਿਆ ਕਰੋ। ਡਾਕਟਰਾਂ ਦੀਆਂ ਗੱਲਾਂ ਸੁਣੋ, ਜੇਦਾ ਜੀ ਦੀਆਂ ਨਾ ਸੁਣੋ। ਜੇਦਾ ਜੀ ਕਮਲੀਆਂ ਮਾਰਦੇ ਨੇ, ਔਰ ਜਿਸ ਵੇਲੇ ਕਮਲੀਆਂ ਮਾਰਦੇ ਨੇ ਤਾਂ ਲੋਕਾਂ ਨੂੰ ਮਗਰ ਲਾ ਲੈਂਦੇ ਨੇ। ਪਰ ਗੱਲ ਲੰਮੀ ਹੋ ਗਈ, ਖਬਰਾਂ ਹੋਰ ਵੀ ਸਨ, ਲੇਕਿਨ ਮੈਨੂੰ ਇੱਥੋਂ ਦੇ ਆਉਣ ਇਜਾਜ਼ਤ, ਅਤੇ ਰੱਬ ਰੱਖ।